ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇੰਡੋਜ਼ ਪ੍ਰਾਈਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਐਪੀਸੋਡ ਪਹਿਲੇ ਦੇ ਵਿੱਚ। ਅਤੇ ਅੱਜ ਸਟਾਰਟ ਕਰਨ ਜਾ ਰਹੇ ਹਾਂ ਅਤੇ ਇਹਦੇ ਵਿੱਚ ਅਸੀਂ ਮੁੱਦੇ ਜਿਹੜੇ ਸਮਾਜਿਕ ਜਿੱਥੇ ਅਸੀਂ ਕਰਾਂਗੇ ਅਤੇ ਨਾਲ ਰਾਜਨੀਤੀ ਦੇ ਵਿੱਚ ਕੀ ਹੋ ਰਿਹਾ, ਅਤੇ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਭਾਰਤ ਦੀ ਤਾਂ ਗੱਲ ਕਰਾਂਗੇ ਅਤੇ ਕੋਸ਼ਿਸ਼ ਇਹ ਵੀ ਹੋਏਗੀ ਕਿ ਆਪਾਂ ਬਾਹਰਲੇ ਜਿਹੜੇ ਮੁਲਕ ਆ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਆ ਪ੍ਰਮੁੱਖ ਤੌਰ ਦੇ ਉੱਤੇ ਲਈਏ। ਅਤੇ ਮੇਰੇ ਨਾਲ ਹਰਜੀਤ ਲਸਾੜਾ ਸਾਹਿਬ ਉਹ ਹੋਣਗੇ ਇਸ ਪ੍ਰੋਗਰਾਮ ਦੇ ਵਿੱਚ, ਅਤੇ ਅਸੀਂ ਜਿਹੜੀ ਚਰਚਾ ਆ ਉਹ ਅੱਜ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੋਸਤੋ, ਕੱਲ੍ਹ ਜਿਹੜਾ ਰੱਖੜੀ ਦਾ ਤਿਉਹਾਰ ਆ ਉਹ ਲੰਘ ਕੇ ਗਿਆ ਆ। ਰੱਖੜੀ ਦੇ ਤਿਉਹਾਰ ਇੱਕ ਕਹਿ ਸਕਦੇ ਹਾਂ ਕਿ ਬੜਾ ਮਕਬੂਲ ਵੀ ਹੈਗਾ ਆ, ਪ੍ਰਚਲਿਤ ਵੀ ਹੈਗਾ ਆ, ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਆ। ਪਰ ਇਹਦੇ ਪਿੱਛੇ ਵੀ ਕਈ ਰੋਸੇ ਗਿਲੇ ਜਿਹੜੇ ਆ ਤਿਉਹਾਰ ਦੇ ਵਿੱਚ ਇਹ ਵੀ ਆਉਣੇ ਸ਼ੁਰੂ ਹੋ ਗਏ ਆ, ਖਾਸ ਤੌਰ ਦੇ ਉੱਤੇ ਉਦੋਂ ਜਦੋਂ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਲਾਈਫ ਆ ਬੜੇ ਅਸੀਂ ਸਰਗਰਮ ਹੋ ਚੁੱਕੇ ਹਾਂ ਅਤੇ ਉਹਦੇ ਵਿੱਚ ਆਪਣੇ ਆਪਣੇ ਵਿਚਾਰ ਚੱਲਦੇ ਆ। ਉਹ ਜਿਹੜੀ ਵਿਚਾਰ ਚਰਚਾ ਆ ਉਹ ਕਈ ਵਾਰੀ ਬਹਿਸ ਦਾ ਵੀ ਵਿਸ਼ਾ ਬਣ ਜਾਂਦੀ ਆ। ਪਰ ਭੈਣ ਅਤੇ ਭਰਾ ਦੇ ਪਿਆਰ ਨੂੰ ਆਪਾਂ ਮੂਹਰੇ ਰੱਖਦੇ ਹੋਏ ਰੱਖੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਹਰਜੀਤ ਲਸਾੜਾ ਸਾਹਿਬ ਦਾ। ਲਸਾੜਾ ਸਾਹਿਬ, ਰੱਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਕਰਦੇ ਹਾਂ ਜੀ। ਅਤੇ ਤੁਸੀਂ ਕੀ ਸੋਚਦੇ ਹੋ, ਕਿਉਂਕਿ ਇਹ ਵੀ ਇੱਕ ਬਹਿਸ ਦਾ ਵਿਸ਼ਾ ਆ, ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਹੀ ਆ। ਵੈਸੇ ਮੈਂ ਕਦੀ ਕੋਈ ਪਰਸਨਲੀ ਬੰਦਾ ਕੋਈ ਬਹਿਸ ਕਰਦਾ ਨਹੀਂ ਦੇਖਿਆ, ਜਾਂ ਕਹਿ ਲਓ ਵੀ ਫੇਸ ਟੂ ਫੇਸ ਮੈਂ ਇਹਦੇ ਉੱਤੇ ਡਿਬੇਟ ਨਹੀਂ ਹੁੰਦੀ ਦੇਖੀ। ਪਰ ਫੇਸਬੁੱਕ ਦੇ ਉੱਤੇ ਜਾਂ ਹੋਰ ਸੋਸ਼ਲ ਜਿਹੜੇ ਮੀਡੀਅਮ ਹੈਗੇ ਆ ਉਹਦੇ ਥਰੂ ਹੀ ਸਾਨੂੰ ਪਤਾ ਲੱਗਦਾ ਕਿ ਜਿਹੜਾ ਇਹ ਤਿਉਹਾਰ ਆ ਇਹ ਸਾਡੇ ਉੱਤੇ ਥੋਪਿਆ ਗਿਆ, ਇਹਦੇ ਬਾਰੇ ਤਾਂ ਬਹੁਤ ਗਲਤ ਜਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਹੁੰਦੀਆਂ। ਕੀ ਸੋਚਦੇ ਹੋ ਤੁਸੀਂ? ਜੀ ਬਿਲਕੁਲ ਦਲਜੀਤ ਜੀ, ਜਿਹੜਾ ਆਪਣੇ ਕੋਲ ਰੱਖੜੀ ਦਾ ਤਿਉਹਾਰ ਆ ਹਰ ਸਾਲ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਜੀ। ਤਾਂ ਆਪਾਂ ਮੰਨ ਕੇ ਚੱਲਦੇ ਹਾਂ ਜੀ ਕਿ ਜੀ ਹਿੰਦੂ ਧਰਮ ਨਾਲ ਇਹ ਸੰਬੰਧਿਤ ਤਿਉਹਾਰ ਆ, ਜਾਣੀ ਆਮ ਬੋਲਚਾਲ ਦੀ ਬੋਲੀ 'ਚ ਇਹ ਮੰਨ ਲਿਆ ਜਾਂਦਾ ਕਿ ਹਿੰਦੂ ਦਾ ਇਹ ਧਰਮ ਆ। ਜੇ ਤਾਂ ਇਹਦੇ ਉੱਪਰ ਆਪਾਂ ਕਹੀਏ ਕਿ ਖੁੱਲ੍ਹ ਕੇ ਬਹਿਸ ਕਰੀਏ ਤਾਂ ਮੈਨੂੰ ਲੱਗਦਾ ਇਹ ਸਾਰਾ ਪ੍ਰੋਗਰਾਮ ਲੈ ਜੂ, ਪਰ ਮੈਂ ਇਹਦੇ ਉੱਪਰ ਦੋ ਕੁ ਲਾਈਨਾਂ ਦੇ ਵਿੱਚ ਇਹਨੂੰ ਨਿਬੇੜ ਦੇਵਾਂਗਾ। ਦੇਖੋ ਦਲਜੀਤ ਜੀ, ਭੈਣ ਭਰਾ ਦਾ ਜਿਹੜਾ ਪਵਿੱਤਰ ਰਿਸ਼ਤਾ ਉਹਨੂੰ ਸਮਰਪਿਤ ਇਹ ਰੱਖੜੀ ਦਾ ਤਿਉਹਾਰ ਆ, ਜਿਹਨੂੰ ਆਪਾਂ ਦੇਸ਼ 'ਚ ਵੀ ਮਨਾਉਂਦੇ ਹਾਂ, ਕਿਉਂਕਿ ਸਾਡੀ ਭਾਰਤੀ ਆਵਾਮ ਵਿਦੇਸ਼ 'ਚ ਵੀ ਬੈਠੀ ਆ ਤਾਂ ਯਕੀਨਨ ਉਹਨਾਂ ਨੇ ਉੱਥੇ ਵੀ ਉਹਨੂੰ ਮਨਾਉਣਾ ਆ। ਪਰ ਜਿੱਦਾਂ ਤੁਸੀਂ ਕਿਹਾ ਨਾ ਕਿ ਸ਼ਾਇਦ ਕੁਝ ਤਬਕਾ ਆ ਜਿਹੜਾ ਫੇਸਬੁੱਕ ਦੇ ਉੱਪਰ ਇਹ ਰੌਲਾ ਪਾਉਂਦਾ ਆ, ਉੱਦਾਂ ਸਿੱਧੇ ਹੋ ਕੇ ਰੌਲਾ ਨਹੀਂ ਪਾਉਂਦੇ। ਸਿੱਧੇ ਹੋ ਕੇ ਵੀ ਦਲਜੀਤ ਜੀ ਅੱਜ ਕੱਲ੍ਹ ਰੌਲਾ ਪੈਂਦਾ ਆ ਕਾਫੀ ਸਾਲਾਂ ਤੋਂ। ਅੱਛਾ, ਇਹ ਜਿਹੜਾ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਗਿਆ, ਇਹਦੇ ਵਿੱਚ ਸੋਸ਼ਲ ਮੀਡੀਆ ਵੀ ਭਰਿਆ ਅਤੇ ਇਹਦੇ ਵਿੱਚ ਸੱਥਾਂ ਦੇ ਵਿੱਚ ਵੀ ਗੱਲ ਹੋਈ ਆ। ਹੋ ਸਕਦਾ ਉਹ ਤਬਕਾ ਉਹ ਸੇਮ ਸੀਗਾ। ਹੁਣ ਜੇ ਤੁਸੀਂ ਕਹੋ ਵੀ ਇਹਦੇ ਪਿੱਛੇ ਕੀ ਮਾਨਸਿਕਤਾ ਕੰਮ ਕਰਦੀ ਆ, ਦੇਖੋ ਮੈਂ ਤਾਂ ਇਹ ਕਹਾਂਗਾ ਕਿ ਮਾਨਸਿਕਤਾ ਨੂੰ ਛੱਡੋ, ਉਹ ਤਾਂ ਜਿਹੜੀ ਕੰਮ ਕਰਦੀ ਉਹ ਤਾਂ ਕਈ ਸਾਲਾਂ ਤੋਂ ਹੀ ਕਰਦੀ ਆ। ਇਹਦੇ ਵਿੱਚ ਧਾਰਮਿਕ ਫੈਕਟਰ ਵੀ ਹੋ ਸਕਦੇ, ਇਹਦੇ ਵਿੱਚ ਕੜੱਤਣ ਵੀ ਹੋ ਸਕਦੀ ਆ, ਜਾਂ ਕੁਛ ਰੰਜਿਸ਼ਾਂ ਵੀ ਹੋ ਸਕਦੀਆਂ ਕਿ ਅਸੀਂ ਤਾਂ ਬੋਲਣਾ ਹੀ ਆ ਤਾਂ ਕਿ ਸਾਡੇ ਕੁਛ ਵਿਊਜ਼ ਬਣ ਜਾਣ, ਜਾਂ ਇਹ ਹੋ ਜਾਣ ਜਾਂ ਉਹ ਹੋ ਜਾਣ। ਨਿਕਲਦੀ ਵਿੱਚੋਂ ਗੱਲ ਕੀ ਆ, ਚਾਹੇ ਹਿੰਦੂ ਆ, ਚਾਹੇ ਮੁਸਲਿਮ ਆ, ਚਾਹੇ ਸਿੱਖ ਆ, ਚਾਹੇ ਈਸਾਈ ਆ, ਸਾਨੂੰ ਇਹਨਾਂ ਤੋਂ ਨਾ ਜਦੋਂ ਇੱਦਾਂ ਦੇ ਤਿਉਹਾਰ ਮਨਾਉਂਦੇ ਇਹਨਾਂ ਤੋਂ ਬਿਲਕੁਲ ਪਰੇ ਹੋ ਜਾਣਾ ਚਾਹੀਦਾ। ਹੁਣ ਪਰੇ ਹੋਣ ਦਾ ਮਤਲਬ ਮੈਂ ਨਹੀਂ ਕਹਿੰਦਾ ਕਿ ਆਪਣਾ ਧਰਮ ਛੱਡ ਦਿਓ, ਇੱਕ ਸਕਿੰਟ ਲਈ ਇਹਨਾਂ ਤੋਂ ਪਰੇ ਹੋ ਜਾਓ। ਇਹ ਸੋਚੋ ਕਿ ਇਹਨਾਂ ਤੋਂ ਪਰੇ ਵੀ ਕੋਈ ਦੁਨੀਆ ਆ, ਉਹ ਦੁਨੀਆ ਜਿੱਥੇ ਇਨਸਾਨ ਵੱਸਦੇ ਆ, ਧਰਮ ਉਸ ਤੋਂ ਬਾਅਦ ਆਉਂਦੇ ਆ। ਅਤੇ ਜਦੋਂ ਅਸੀਂ ਇਹ ਵਾਲੀ ਥਿਊਰੀ ਰੱਖ ਲਾਂਗੇ ਨਾ, ਇਹ ਮਾਨਸਿਕਤਾ ਰੱਖ ਲਾਂਗੇ ਕਿ ਉਹ ਦੁਨੀਆ ਜਿੱਥੇ ਇਨਸਾਨੀਅਤ ਪਹਿਲਾਂ ਆਉਂਦੀ ਆ, ਧਰਮ ਬਾਅਦ 'ਚ ਆਉਂਦੇ ਆ, ਫਿਰ ਸਾਡੀ ਜਿਹੜੀ ਮਾਨਸਿਕਤਾ ਨਾ ਉਹ ਗੱਲ ਕਰੂਗੀ ਸਿੱਖਿਆ ਦੀ, ਸਿਹਤ ਸਹੂਲਤਾਂ ਦੀ ਅਤੇ ਰੁਜ਼ਗਾਰ ਦੀ। ਅਤੇ ਜਦੋਂ ਇਹ ਗੱਲਾਂ ਹੋਣ ਲੱਪਣਗੀਆਂ, ਫਿਰ ਇਹ ਜਿਹੜੀ ਤਨਕੀਦਾਂ ਹੁੰਦੀਆਂ ਨਾ ਤਿਉਹਾਰਾਂ ਦੇ ਉੱਪਰ, ਧਰਮੀ ਤਨਕੀਦਾਂ ਜਿਹਨੂੰ ਕਹਿ ਦਿੰਦੇ ਆ, ਆਪਣੇ ਆਪ ਬੰਦ ਹੋ ਜਾਣੀਆਂ। ਪਰ ਫਿਲਹਾਲ ਆ ਜਿਹੜੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਸਾਰਥਕ ਜਾਂ ਸਾਰੂ ਗੱਲਾਂ ਜਿਹੜੀਆਂ ਕਰਨੀਆਂ, ਉਹਨਾਂ ਦੀ ਗਿਣਤੀ ਘੱਟ ਆ, ਵੱਧ ਲੈਣ ਦਿਓ, ਤਨਕੀਦਾਂ ਬੰਦ ਹੋ ਜਾਣਗੀਆਂ ਜੀ ਬਿਲਕੁਲ। ਅਤੇ ਇਹ ਇਕੱਲਾ ਹੀ ਰੱਖੜੀ ਤਿਉਹਾਰ ਨਹੀਂ, ਹੋਰ ਵੀ ਤਿਉਹਾਰ ਉਹ ਚਾਹੇ ਦੀਵਾਲੀ ਦੇ ਨਾਲ ਆਪਾਂ ਸੰਬੰਧ ਰੱਖ ਲਈਏ ਵੀ ਦੀਵਾਲੀ ਵੀ ਸਾਡਾ ਨਹੀਂ, ਇਹਨੂੰ ਬੰਦੀ ਛੋੜ ਹੀ ਕਹਿਣਾ ਚਾਹੀਦਾ, ਜਾਂ ਤੀਆਂ ਦਾ ਤਿਉਹਾਰ ਆ ਉਹਦੇ ਉੱਤੇ ਵੀ ਬੜਾ ਇਹ ਚੱਲੀਆਂ। ਵੈਸੇ ਨੋ ਡਾਊਟ ਕਿ ਤੀਆਂ ਦਾ ਤਿਉਹਾਰ ਸਾਵਣ ਦੇ ਵਿੱਚ ਮਨਾਇਆ ਜਾਂਦਾ, ਪਰ ਜਦੋਂ ਅਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਹੁੰਦੇ ਹਾਂ, ਇੱਥੇ ਤਾਂ ਕਈ ਮਹੀਨੇ ਜਿਹੜਾ ਆ ਚੱਲਦਾ ਰਹਿੰਦਾ, ਉਹਦੇ ਵਿੱਚ ਇਹ ਪੱਖ ਜਿਹੜਾ ਹੈ ਇਗਨੋਰ ਵੀ ਕਰ ਦਿੱਤਾ ਜਾਂਦਾ। ਪਰ ਥੋੜ੍ਹਾ ਜਿਹਾ ਇਤਿਹਾਸ ਦੇ ਨਾਲ ਵੀ ਜੇ ਜੁੜਿਆ ਰਹੇ ਤਾਂ ਵੀ ਕੋਈ ਮਾੜੀ ਚੀਜ਼ ਨਹੀਂ ਹੈਗੀ ਇਹਦੇ ਵਿੱਚ। ਉਸ ਚੀਜ਼ ਦਾ ਜ਼ਰੂਰ ਵਿਰੋਧ ਕਰਨਾ ਚਾਹੀਦਾ ਜਿਹਦੇ ਤੋਂ ਮਾੜੇ ਇਫੈਕਟ ਪੈਂਦੇ ਹੋਣ। ਪਰ ਅਸੀਂ ਦੇਖਿਆ ਕਿ ਤੀਆਂ ਦੇ ਤਿਉਹਾਰ ਤੋਂ ਗਿੱਧਾ ਭੰਗੜਾ ਬੜਾ ਮਕਬੂਲ ਹੋ ਗਿਆ, ਬਾਹਰਲੇ
ਜੇ ਆਪਾਂ ਰੱਖੀਏ ਕਿ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਸਾਡਾ ਜਿਹੜਾ ਵਿਰਸਾ ਆ, ਸਾਡਾ ਸੱਭਿਆਚਾਰ ਆ, ਉਹਦੇ ਬੜਾ ਖਤਰੇ ਦੇ ਵਿੱਚ ਆ, ਅਤੇ ਉਦੋਂ ਸਾਨੂੰ ਇੱਕ ਬਹਾਨਾ ਚਾਹੀਦਾ ਆ, ਜਾਂ ਇੱਕ ਭੈਣ ਅਤੇ ਭਰਾ ਦਾ ਪਿਆਰ ਜਿਹੜਾ ਆ। ਅਸੀਂ ਦੇਖਿਆ ਇੱਥੇ ਵਿਦੇਸ਼ਾਂ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਆ, ਉਹ ਬੜਾ ਇੱਕ ਉਹਨਾਂ ਨੂੰ ਲੱਗਦਾ ਆ ਵੀ ਸਾਡਾ ਜਿਹੜਾ ਪਿਆਰ ਆ, ਇੱਕ ਤਿਉਹਾਰ ਆ, ਉਹ ਇੰਜੋਏ ਕਰਦੇ ਆ ਪੂਰਾ, ਜੇ ਆਪਾਂ ਛੋਟੇ ਬੱਚਿਆਂ ਦੀ ਗੱਲ ਕਰੀਏ। ਪਰ ਨਾਲ ਦੀ ਨਾਲ ਇੱਕ ਵਿਸ਼ਾ ਜਿਹੜਾ ਹੋਰ ਆਪਾਂ ਇਹਦੇ ਛੋਇਆ ਜਾਣਾ ਚਾਹੀਦਾ। ਆਪਾਂ ਛੋਟੇ ਹੁੰਦਿਆਂ ਦੇਖੇ ਆਉਂਦੇ ਰਹੇ ਹਾਂ ਕਿ ਰੱਖੜੀ ਜੀ ਪਹਿਲਾਂ ਬੰਨ੍ਹ ਲਓ। ਇਸ ਵਾਰ ਵੀ ਬੜਾ ਰੌਲਾ ਪਿਆ ਵੀ ਇਹ ਤਾਂ ਪੈਂਚਕਾਂ ਜਿਹੜੀਆਂ ਆ ਗਈਆਂ, ਭਾਵੇਂ ਕਿ ਇਹਦਾ ਕੋਈ ਵਿਗਿਆਨਕ ਆਧਾਰ ਹੈ ਨਹੀਂ, ਪਰ ਬਹੁਤ ਸਾਰੇ ਜਿਹੜੇ ਸਾਡੇ ਦੋਸਤ ਆ, ਸਾਡੇ ਸੁਣਨ ਵਾਲੇ ਆ, ਉਹਨਾਂ ਦੇ ਮਨ ਦੇ ਵਿੱਚ ਸੀਗਾ ਵੀ ਪੈਂਚਕਾਂ ਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਦੱਸੋ। ਮੈਂ ਜਸਵਿੰਦਰ ਸਿੰਘ ਹੋਣਾ ਦਾ ਦੱਸਿਆ ਸੀਗਾ, ਉਹਨਾਂ ਨੇ ਗੱਲ ਜਿਹੜੀ ਕੀਤੀ ਸੀ, ਉਹਨਾਂ ਨੇ ਕਿਹਾ ਵੀ ਚੰਨ ਦਾ ਜਿਹੜਾ ਪੱਥ ਆ, ਜਾਂ ਜਿਹਦੇ ਉੱਤੇ ਚੰਨ ਜਿਹੜਾ ਘੁੰਮਦਾ ਆ, ਉਹਨੂੰ 27 ਭਾਗਾਂ ਵਿੱਚ ਵੰਡਿਆ ਗਿਆ ਆ, ਅਤੇ ਇਹਨਾਂ ਭਾਗਾਂ ਨੂੰ ਹੀ ਜਿਹੜਾ ਆ ਨਛੱਤਰ ਕਿਹਾ ਜਾਂਦਾ। ਮੈਂ ਨੌਲੇਜ ਦੇ ਤੌਰ ਦੇ ਉੱਤੇ ਆਪਾਂ ਇਹ ਗੱਲ ਲੈ ਸਕਦੇ ਹਾਂ, ਕਿਉਂਕਿ ਤਾਰਿਆਂ ਵੱਲ ਨੂੰ ਤਾਂ ਮੈਨੂੰ ਲੱਗਦਾ ਆਪਾਂ ਦੇਖਣਾ ਹੀ ਛੱਡ ਦਿੱਤਾ। ਪਹਿਲਾਂ ਆਪਾਂ ਕੋਠਿਆਂ ਦੇ ਉੱਤੇ ਸੌਂਦੇ ਹੁੰਦੇ ਸੀ, ਉਦੋਂ ਜਦੋਂ ਬਿਜਲੀ ਚਲੇ ਜਾਂਦੀ ਹੁੰਦੀ ਸੀ ਗਰਮੀਆਂ ਦੇ ਦਿਨਾਂ ਦੇ ਵਿੱਚ, ਅਤੇ ਉਦੋਂ ਆਪਾਂ ਤਾਰੇ ਦੇਖਦੇ ਰਹੇ ਹਾਂ। ਇਹ ਬੜੀ ਹੈਰਾਨੀ ਦੀ ਗੱਲ ਆ ਵੀ ਹੁਣ ਜਿਹੜੇ ਸਾਡੇ ਦੋਸਤ ਆ, ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਹੋਣਗੇ, ਚਾਹੇ ਹੁਣ ਇੰਡੀਆ ਦੇ ਵਿੱਚ ਵੀ ਆ, ਕਦੀ ਤਾਰਿਆਂ ਵੱਲ ਨਹੀਂ ਦੇਖਿਆ ਹੋਣਾ, ਹੈ ਨਾ। ਇਹ ਜ਼ਰੂਰ ਅੱਜ ਤਾਰਿਆਂ ਵੱਲ ਨੂੰ ਜ਼ਰੂਰ ਦੇਖਿਓ। ਅਤੇ ਉਹਨਾਂ ਨੇ ਦੱਸਿਆ ਵੀ 27 ਨਛੱਤਰ ਆ, ਅਤੇ ਹਰ ਇੱਕ ਨਛੱਤਰ ਦਾ ਨਾਂ ਚਮਕਦਾਰ ਤਾਰੇ ਜਾਂ ਤਾਰਾ ਸਮੂਹ ਦੇ ਨਾਂ ਉੱਤੇ ਰੱਖਿਆ ਗਿਆ। ਬਿਲਕੁਲ। ਅਤੇ ਇੱਕ ਨਛੱਤਰ ਅਸਮਾਨ ਵਿੱਚ 13.3 ਡਿਗਰੀ ਦਾ ਹੁੰਦਾ। ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਵੀ ਸਾਡੇ ਬਜ਼ੁਰਗਾਂ ਨੇ ਕਿੱਡਾ ਅਨੁਮਾਨ, ਕਿੱਡਾ ਹਿਸਾਬ ਕਿਤਾਬ ਜਿਹੜਾ ਇਹਦੇ ਉੱਤੇ ਲਾਇਆ ਹੋਇਆ ਸੀ। ਅਤੇ ਨਛੱਤਰ ਦਾ ਉਹ ਚਮਕਦਾਰ ਤਾਰਾ ਜਿਸ ਨਾਲ ਇਹਦੀ ਪਛਾਣ ਹੁੰਦੀ ਆ, ਉਹਨੂੰ ਯੋਗ ਤਾਰਾ ਕਿਹਾ ਜਾਂਦਾ ਆ। ਅਤੇ ਤੁਸੀਂ ਅਸਮਾਨ 'ਚ ਕਹਿੰਦੇ ਆਸਾਨੀ ਦੇ ਨਾਲ ਨਛੱਤਰਾਂ ਦੀ ਜਿਹੜੀ ਪਛਾਣ ਆ ਉਹ ਕਰ ਸਕਦੇ ਆ। ਅਤੇ ਇਹ 27 ਨਛੱਤਰਾਂ ਦੇ ਆਪਣੇ ਨਾਂ ਹੈਗੇ ਆ, ਤੁਸੀਂ ਉਹਦੇ ਬਾਰੇ ਖੋਜ ਕਰ ਸਕਦੇ ਹੋ। ਅੰਗਰੇਜ਼ੀ ਦੇ ਵਿੱਚ ਵੀ ਕਾਫੀ ਲੰਬੀ ਚੌੜੀ ਇਹਦੇ ਬਾਰੇ ਐਜੂਕੇਸ਼ਨ ਤੁਹਾਨੂੰ ਮਿਲ ਸਕਦੀ ਆ। ਹੁਣ ਰੌਲਾ ਕੀ ਆ ਕਿ ਪੈਂਚਕਾਂ ਦੇ ਵਿੱਚ ਇਹ ਰੌਲਾ ਹਰ ਵਾਰੀ ਹੋ ਜਾਂਦਾ ਕਿ ਪੈਂਚਕਾਂ ਦੇ ਵਿੱਚ ਘਰ ਦੀ ਨੀਂਹ ਨਹੀਂ ਰੱਖਣੀ, ਪੈਂਚਕਾਂ ਦੇ ਵਿੱਚ ਰੱਖੜੀਆਂ ਨਹੀਂ ਬੰਨਣੀਆਂ। ਉਹ ਕਹਿੰਦੇ ਵੀ 27 ਨਛੱਤਰਾਂ ਦੇ ਵਿੱਚੋਂ ਚੰਨ ਗੁਜ਼ਰਦਾ, ਪਰ ਉਹਨਾਂ 27 ਦੇ ਵਿੱਚੋਂ 5 ਨਛੱਤਰ ਇੱਦਾਂ ਦੇ ਆ, ਜਾਂ ਚੰਨ ਦਾ ਪੰਧ ਇੱਦਾਂ ਦਾ ਜਿਹਨੂੰ ਮਾੜਾ ਹੋਣਾ ਮੰਨਿਆ ਜਾਂਦਾ। ਅਤੇ ਜਿਹਦੇ ਵਿੱਚ ਇਹਨਾਂ 5 ਦੇ ਵਿੱਚ ਜਦੋਂ ਹੁੰਦਾ ਆ, ਅਤੇ ਉਹਨੂੰ ਜਿਹੜਾ ਪੈਂਚਕਾਂ ਕਿਹਾ ਜਾਂਦਾ। ਅਤੇ ਹਰ ਮਹੀਨੇ ਇਹ ਜਿਹੜੀਆਂ ਪੈਂਚਕਾਂ ਆ ਇਹ ਆਉਂਦੀਆਂ। ਉਹ ਕਹਿੰਦੇ ਵੀ ਰੱਖੜੀ ਜਿੱਦਾਂ ਤੁਸੀਂ ਦੱਸਿਆ ਵੀ ਸਾਵਣ ਮਹੀਨੇ ਦੀ ਪੁੰਨਿਆਂ ਨੂੰ ਮਨਾਈ ਇਹ ਜਾਂਦੀ ਆ, ਪਰ ਜਦੋਂ ਉਹ ਪੁੰਨਿਆਂ ਤੋਂ ਅਗਲੇ ਦਿਨ ਜਦੋਂ ਨਛੱਤਰ ਆਪਣਾ ਬਦਲ ਲੈਂਦੀ ਆ, ਜਾਂ ਦੂਜੇ ਨਛੱਤਰ ਦੇ ਵਿੱਚ ਚਲੇ ਜਾਂਦੀ ਆ, ਪਹਿਲਾਂ ਜਿਹੜਾ ਚੰਨ ਆ ਉਹਨੇ ਅਗਲੇ ਨਛੱਤਰ ਧਨਿਸ਼ਟਾ ਦੇ ਵਿੱਚ ਜਾਣਾ ਹੁੰਦਾ ਆ, ਅਤੇ ਉਹਦੇ ਨਾਲ ਇਹ ਪੈਂਚਕਾਂ ਸ਼ੁਰੂ ਹੋ ਜਾਂਦੀਆਂ। ਇਸ ਕਰਕੇ ਕਹਿ ਦਿੰਦੇ ਆ ਵੀ ਪੈਂਚਕਾਂ ਦਾ ਜਿਹੜਾ ਆ ਰੌਲਾ ਇਹ ਰਹਿੰਦਾ ਆ। ਇਹਦਾ ਕੋਈ ਵਿਗਿਆਨਕ ਆਧਾਰ ਕੋਈ ਨਹੀਂ, ਪਰ ਵਿਗਿਆਨਕ ਆਧਾਰ ਇਹ ਜ਼ਰੂਰ ਹੈਗਾ ਵੀ ਉਹ ਤਾਰੇ ਉੱਦਾਂ ਹੀ ਆ। ਉਹ 13.3 ਡਿਗਰੀ ਦਾ ਉਹ ਜਿਹੜਾ ਕੋਨ ਆ ਉਹ ਵੀ ਉਸੇ ਤਰ੍ਹਾਂ ਆ, ਚੰਨ ਵੀ ਉਸੇ ਤਰੀਕੇ ਦੇ ਨਾਲ ਘੁੰਮਦਾ ਆ। ਉਹਦੇ ਪਿੱਛੇ ਤੁਸੀਂ ਉਹ ਕੀ ਮਾਨਤਾਵਾਂ ਆ ਉਹਨਾਂ ਦੇ ਆਪਾਂ ਗੱਲ ਨਹੀਂ ਕਰਦੇ, ਪਰ ਨੋ ਡਾਊਟ ਜਿਹੜੀ ਅੱਜ ਦੀ ਗੱਲ ਕਰਨ ਦਾ ਇਹ ਜ਼ਰੂਰ ਮਕਸਦ ਹੈਗਾ ਕਿ ਸਾਨੂੰ ਜਿਹੜੇ ਸਾਡੇ ਤਿਉਹਾਰ ਆ ਜੀ ਖੁਸ਼ੀ ਦਿੰਦੇ ਆ, ਭਾਈਚਾਰਾ ਦਿੰਦੇ ਆ, ਅਤੇ ਮੈਨੂੰ ਲੱਗਦਾ ਇਦੋਂ ਵੱਡੀ ਕੋਈ ਗੱਲ ਜਿਹੜੀ ਆ ਹੋ ਹੀ ਨਹੀਂ ਸਕਦੀ। ਬਿਲਕੁਲ ਜੀ। ਪਰ ਜਿੱਥੇ ਅਸੀਂ ਲਸਾੜ ਸਾਹਿਬ ਗੱਲ ਕਰਦੇ ਹਾਂ ਵੀ ਹੁਣ ਗੱਲ ਕੀਤੀ ਭੈਣ ਅਤੇ ਭਰਾ ਦਾ ਪਿਆਰ ਆ, ਰੱਖੜੀ ਜੀ। ਹੁਣ ਭੈਣਾਂ ਅਤੇ ਭਰਾ ਦਾ ਜੇ ਸਾਨੂੰ ਸ਼ੁਰੂ ਦੇ ਵਿੱਚ ਹੀ ਇਹ ਸਿਖਾਇਆ ਗਿਆ ਇੱਕ ਤਰ੍ਹਾਂ ਦੇ ਨਾਲ ਔਰਤ ਦੀ ਇੱਜ਼ਤ ਕਰਨੀ, ਭੈਣ, ਮਾਂ, ਇਹ ਤੋਂ ਬਾਹਰ ਸਾਡਾ ਸਮਾਜ ਸ਼ੁਰੂ ਹੁੰਦਾ, ਚਾਚੀਆਂ, ਤਾਈਆਂ, ਦਾਦੀਆਂ, ਇੱਦਾਂ ਹੀ ਸਮਾਜ ਜਿਹੜਾ ਅੱਗੇ ਅੱਗੇ ਜਾਂਦਾ ਰਹਿੰਦਾ। ਪਰ ਉਦੋਂ ਬੜਾ ਦੁੱਖ ਲੱਗਦਾ ਆ ਜਦੋਂ ਬੰਦਾ ਇਹ ਸਾਰੇ ਤਿਉਹਾਰ, ਰੀਤੀ ਰਿਵਾਜ਼ਾਂ ਨੂੰ ਭੁੱਲ ਕੇ ਆਪਣਾ ਕ੍ਰਿਮੀਨਲ ਰੂਪ ਜਿਹੜਾ ਆ ਦਿਖਾਉਂਦਾ ਆ। ਅਤੇ ਉਹੀ ਇੱਕ ਕ੍ਰਿਮੀਨਲ ਰੂਪ ਕਲਕੱਤਾ ਦੇ ਵਿੱਚ ਆਪਾਂ ਨੂੰ ਦੇਖਣ ਦੇ ਲਈ ਮਿਲਿਆ। ਅਤੇ ਇੱਕ ਤਰ੍ਹਾਂ ਦੇ ਨਾਲ ਨਿਰਭੈ ਕਾਂਡ ਜਿਹੜਾ ਦਿੱਲੀ ਦੇ ਵਿੱਚ ਹੋਇਆ ਸੀ, ਬੱਸ ਦੇ ਵਿੱਚ ਸਾਰਿਆਂ ਨੂੰ ਯਾਦ ਹੋਣਾ ਆ। ਕਠੂਆ ਕਾਂਡ, 8 ਸਾਲ ਦੀ ਇੱਕ ਬਾਲੜੀ, ਉਹ ਵਿਚਾਰੀ ਨੂੰ ਮਾਰ ਦਿੱਤਾ ਗਿਆ ਰੇਪ ਤੋਂ ਬਾਅਦ। ਇੱਦਾਂ ਦਾ ਇੱਕ ਘਿਨਾਉਣਾ ਕਾਂਡ ਇੱਥੇ ਹੋਇਆ ਆ ਕਲਕੱਤਾ ਦੇ ਵਿੱਚ। ਅਤੇ ਕਿੱਦਾਂ ਦੀ ਅਪਡੇਟ ਆ ਜੀ ਉੱਥੇ? ਦਲਜੀਤ ਜੀ, ਘਟਨਾ ਹੋਈ ਨੂੰ ਤਾਂ ਹੁਣ 2-3 ਦਿਨ ਗੁਜ਼ਰ ਗਏ ਨੇ, ਕਾਫੀ ਜ਼ਿਆਦਾ ਇਹਦੇ ਪਰ ਰੌਲਾ ਰੱਪਾ ਪੈ ਰਿਹਾ। ਘਟਨਾ ਬਾਰੇ ਮੇਰੇ ਖਿਆਲ ਸਾਰੇ ਜਾਣਦੇ ਨੇ ਕਿ ਉੱਥੇ ਕੀ ਹੋਇਆ। ਰਿਪੋਰਟਾਂ ਵੀ ਆ ਗਈਆਂ ਨੇ ਕਿ ਇਹ ਕੋਈ ਇੱਕ ਜਣੇ ਦਾ ਕੰਮ ਨਹੀਂ ਸੀਗਾ, ਗੈਂਗ ਰੇਪ ਸੀਗਾ। ਔਰ ਇੰਨਾ ਕੁ ਜ਼ਿਆਦਾ ਕਹਿ ਲਓ ਕਿ ਮਾੜੇ ਢੰਗ ਨਾਲ ਕੀਤਾ ਗਿਆ ਕਿ ਇੱਕ ਤਾਂ ਹੁੰਦਾ ਧੱਕਾ, ਅਤੇ ਇੱਕ ਧੱਕੇ ਤੋਂ ਵੀ ਉੱਪਰਲੀ ਚੀਜ਼ ਆਪਾਂ ਕਹਿ ਸਕਦੇ ਹਾਂ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਉਹ ਮਾਨਵਤਾ ਵਾਲੀ ਤਾਂ ਕੋਈ ਗੱਲ ਨਹੀਂ ਰਹੀ ਵੀ ਇੱਕ ਰਾਕਸ਼ਸ ਬਣ ਕੇ ਤੁਸੀਂ ਪੇਸ਼ ਆਉਂਦੇ ਹੋ। ਔਰ ਜਦੋਂ ਇੱਕ ਤੋਂ ਜ਼ਿਆਦਾ ਬੰਦੇ ਉਸ ਚੀਜ਼ ਨੂੰ ਰਾਕਸ਼ਸ ਬਣ ਕੇ ਪੇਸ਼ ਆਉਂਦੇ ਆ, ਅਤੇ ਉਹ ਪੀੜਤ ਦਾ
ਕਿੰਨਾ ਨੁਕਸਾਨ ਹੁੰਦਾ ਆ, ਚੂਲਾ ਟੁੱਟਿਆ ਹੋਇਆ, ਲੱਤਾਂ ਬਾਹਾਂ ਟੁੱਟੀਆਂ ਹੋਈਆਂ, ਅੱਖਾਂ ਦੇ ਵਿੱਚ ਉਹਦੀ ਮਾਂ ਦੀ ਮੈਂ ਵੀਡੀਓ ਅੱਜ ਸੁਣ ਰਿਹਾ ਸੀਗਾ, ਉਹਨੇ ਐਨਕ ਲਾਈ ਹੋਈ ਸੀਗੀ, ਜੀ ਐਨਕ ਦਾ ਸ਼ੀਸ਼ਾ ਅੱਖਾਂ ਦੇ ਵਿੱਚ ਟੁੱਟ ਕੇ ਡਿੱਗਿਆ ਹੋਇਆ ਤੇ ਅੱਖਾਂ 'ਚੋਂ ਲਹੂ ਵਗ ਰਿਹਾ ਆ। ਵਾਹ। ਇਹਦਾ ਮਤਲਬ ਇਹ ਆ ਕਿ ਤੁਸੀਂ ਇਸ ਜਿਹੜਾ ਘਿਨਾਉਣਾ ਕਾਂਡ ਕੀਤਾ ਇੱਕ ਇੱਕ ਕਰਕੇ ਤੁਸੀਂ ਉਸ ਚੀਜ਼ ਨੂੰ ਅੱਗੇ ਤੋੜ ਦੇਣਾ ਆ। ਔਰ ਜਿਹੜਾ ਬੰਦਾ 36 ਘੰਟੇ ਦੀ ਲਗਾਤਾਰ ਸ਼ਿਫਟ ਲਾ ਕੇ ਆਇਆ ਹੋਵੇ ਅਤੇ ਉਹਦੇ ਨਾਲ ਫਿਰ ਇਸ ਤਰ੍ਹਾਂ ਦਾ ਦਰਦਨਾਕ ਤੁਸੀਂ ਕਰਦੇ ਹੋ, ਉਹਨੂੰ ਆਪਣੀ ਕੀ ਸੁਰਤ ਹੋਊਗੀ ਅਤੇ ਤੁਸੀਂ ਉਹਨੂੰ ਕਿਹੜੀ ਸੁਰਤ ਦੇ ਵਿੱਚ ਪਾ ਕੇ ਗਏ ਹੋ। ਸੋ ਇੱਥੇ ਤੱਕ ਦਲਜੀਤ ਜੀ ਹੁਣ ਸਾਰਿਆਂ ਨੂੰ ਪਤਾ ਹੀ ਹੋ ਗਿਆ ਆ। ਕਹਿੰਦੇ ਜੀ ਇੱਕ ਦੋਸ਼ੀ ਦੀ ਪਛਾਣ ਹੋ ਗਈ ਆ, ਉਹ ਭਾਈ ਇਹ ਤਾਂ ਗੈਂਗ ਰੇਪ ਆ। ਸੋ ਦੇਖਣਾ ਪਊਗਾ ਵੀ ਇਹ ਕਿੱਥੇ ਤੱਕ ਜਾਂਦੇ ਆ। ਪਰ ਦਲਜੀਤ ਜੀ ਅੱਜ ਜਿਹੜੀਆਂ ਨਿਊਜ਼ ਨਿਕਲ ਕੇ ਆਈਆਂ ਸੀਗੀਆਂ ਉਹਦੇ ਵਿੱਚ ਹੁਣ ਪੰਜਾਬ ਦੇ ਵਿੱਚ ਵੀ ਡਾਕਟਰਾਂ ਨੇ ਧਰਨੇ ਲਾਤੇ ਵੇ, ਤਾਂ ਸਾਰੇ ਇੰਡੀਆ ਦੇ ਵਿੱਚ ਲੱਗੇ ਹੋਏ ਆ ਵੀ ਨਹੀਂ, ਸਾਨੂੰ ਇੱਕ ਸਖਤ ਕਾਨੂੰਨ ਦੀ ਲੋੜ ਆ। ਸੋ ਪਹਿਲੀ ਗੱਲ ਤਾਂ ਇਹ ਆ ਕਿ ਸੰਵਿਧਾਨ ਦੇ ਵਿੱਚ ਕਾਨੂੰਨ ਪਹਿਲਾਂ ਹੀ ਬੜਾ ਇਹਦਾ ਸਖਤ ਆ, ਅਤੇ ਤੁਸੀਂ ਹੁਣ ਸਖਤ ਦਾ ਮਤਲਬ ਕੀ, ਹੁਣ ਉਹਦੇ ਵਿੱਚ ਕਿਹੜਾ ਸਰੀਆ ਬਜਰੀ ਪਾਉਣੀ, ਕਿਹੜਾ ਲੈਂਟਰ ਲਾਉਣਾ ਜਿਹਨੂੰ ਤੁਸੀਂ ਸਖਤ ਮੰਨ ਰਹੇ ਹੋ। ਕਹਿਣ ਨੂੰ ਚੰਗਾ ਲੱਗਦਾ ਕਿ ਸਖਤ ਕਾਨੂੰਨ ਲੈ ਕੇ ਆਓ, ਪਰ ਮੈਨੂੰ ਲੱਗਦਾ ਕਿ ਸਖਤ ਕਾਨੂੰਨ ਪਹਿਲਾਂ ਹੀ ਹੈਗਾ ਆ, ਸਾਨੂੰ ਕੁਛ ਹੋਰ ਸੋਚਣਾ ਪਊਗਾ। ਪਹਿਲੀ ਗੱਲ ਤਾਂ ਇਹ ਦੇਖਣੀ ਪਊਗੀ ਕਿ ਸਾਡੀ ਇਹੋ ਜਿਹੀ ਮਾਨਸਿਕਤਾ ਬਣਦੀ ਕਿਉਂ ਆ। ਇਹਦੇ ਸਮਾਜਿਕ ਕਾਰਨ ਵੀ ਹੋ ਸਕਦੇ, ਉਹ ਆਪਾਂ ਇੱਥੇ ਨਹੀਂ ਲੈ ਕੇ ਆਉਂਦੇ ਹੈਗੇ। ਜਿੰਨੇ ਕੁ ਮੈਂ ਦੇਖਦਾ ਕਿ ਇੰਨਾ ਬੰਦਾ ਖੁੱਲ੍ਹ ਕੇ ਕਿਵੇਂ ਚੱਲ ਸਕਦਾ, ਉਹ ਵੀ ਉਸ ਇਮਾਰਤ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੀ ਉਹ ਜੋਬ ਕਰਨੀ ਹੁੰਦੀ ਹੈ। ਕੋਈ ਸੁੰਨਸਾਨ ਹੋਵੇ, ਕੋਈ ਦੂਰ ਦਰਾਡੇ ਦਾ ਇਲਾਕਾ ਹੋਵੇ, ਉੱਥੇ ਤਾਂ ਚਲੋ ਮੰਨਿਆ ਕਿ ਤੁਸੀਂ ਇਸ ਤਰ੍ਹਾਂ ਘਿਨਾਉਣਾ ਕਾਰ ਕਰ ਜਾਓ। ਮੈਨੂੰ ਇਹਦੇ ਵਿੱਚ ਦੋ ਚੀਜ਼ਾਂ ਦਲਜੀਤ ਸਾਹਮਣੇ ਆਉਂਦੀਆਂ। ਸਖਤ ਲਾਅ ਨੂੰ ਛੱਡੋ, ਤੁਸੀਂ ਮਾਨਸਿਕਤਾ ਨੂੰ ਪਛਾਣੋ। ਜਿਸ ਸਮਾਜ ਦੇ ਵਿੱਚ ਤੁਸੀਂ ਦੋਸ਼ੀਆਂ ਨੂੰ ਫੜਦੇ ਹੋ, ਇਹ ਦੋਸ਼ ਲਾ ਕੇ ਕਿ ਇਹਨੇ ਰੇਪ ਕੀਤੇ ਨੇ, ਇਹਨੇ ਬਲਾਤਕਾਰ ਕੀਤੇ ਨੇ, ਔਰ ਇਹਨੇ ਉਹਨਾਂ ਤੋਂ ਬਾਅਦ ਹੱਤਿਆ ਵੀ ਕੀਤੀ ਆ, ਜਦੋਂ ਉਹ ਦੋਸ਼ੀ ਵਾਰੀਆਂ ਜਿਹੀਆਂ ਪਾ ਕੇ ਵਾਰ 1-2 ਮਹੀਨਿਆਂ ਤੋਂ ਬਾਅਦ ਜਦੋਂ ਪਰੋਲਾਂ ਦੇ ਉੱਪਰ ਆਉਂਦੇ ਨੇ, ਫਿਰ ਤੁਸੀਂ ਉਹਨਾਂ ਦੇ ਉੱਪਰ ਹਾਰ ਵੀ ਪਾਉਂਦੇ ਹੋ, ਉਹਨਾਂ ਨੂੰ ਪੈਰ ਵੀ ਛੂਹਦੇ ਹੋ, ਫਿਰ ਉਹਨਾਂ ਦੇ ਪ੍ਰਵਚਨ ਵੀ ਸੁਣਦੇ ਹੋ। ਇਹ ਕਿੱਦਾਂ ਦਾ ਸੁਨੇਹਾ ਦਿੰਦਾ ਸਮਾਜ ਨੂੰ। ਜਦੋਂ ਇੱਦਾਂ ਦੀਆਂ ਰਵਾਇਤਾਂ ਵਾਰ ਹੁੰਦੀਆਂ ਨਾ, ਤਾਂ ਇਹ ਜਿਹੜੇ ਦਿਮਾਗ ਵਾਲੇ ਬੰਦੇ ਆ, ਇਹਨਾਂ ਨੂੰ ਨਾ ਬਲ ਮਿਲਦਾ ਕਿ ਇੱਥੇ ਕਿਹੜਾ ਕੋਈ ਪੁੱਛਦਾ ਆ। ਦੂਸਰਾ, ਜੇ ਇਹੋ ਜਿਹਾ ਦੋਸ਼ੀ ਤੁਸੀਂ ਜੇਲ੍ਹਾਂ 'ਚ ਪਰੋਲ 'ਤੇ ਛੱਡਦੇ ਹੋ, ਇਹ 'ਚ ਕੋਈ ਸ਼ੱਕ ਨਹੀਂ ਕਿ ਇਹਦੇ ਰਾਜਨੀਤਿਕ ਫਾਇਦੇ ਲੈਣੇ ਹੁੰਦੇ ਆ। ਚਲੋ ਆਪਾਂ ਰਾਜਨੀਤਿਕ ਫਾਇਦਿਆਂ ਦੀ ਗੱਲ ਨਹੀਂ ਕਰਦੇ ਹੈਗੇ। ਇਹਦਾ ਮਤਲਬ ਹੋਇਆ ਕਿ ਤੁਸੀਂ ਜਿਹੜਾ ਸੰਵਿਧਾਨ ਦੇ ਵਿੱਚ ਇਸ ਦਾ ਲਾਅ ਬਣਿਆ ਹੋਇਆ, ਜਿਹੜਾ ਬੜਾ ਸਖਤ ਲਾਅ ਹੈ, ਬੜੀ ਸਖਤ ਦੀ ਸਜ਼ਾ ਆ, ਉਹ ਬੰਦਾ ਪਰੋਲ 'ਤੇ ਤਾਂ ਬਾਹਰ ਨਹੀਂ ਆਉਣਾ ਚਾਹੀਦਾ। ਪਰ ਸਰਕਾਰਾਂ ਬਹਾਨਾ ਕਿੰਨਾ ਸੋਹਣਾ ਲਾਉਂਦੀਆਂ ਕੋਰਟਾਂ ਨੂੰ, ਕਿ ਕੋਰਟਾਂ ਦਾ ਮੂੰਹ ਕਿੱਦਾਂ ਬੰਦ ਕਰਾਉਂਦੀਆਂ ਕਿ ਇਹਦਾ ਵਿਵਹਾਰ ਜੇਲ੍ਹ ਦੇ ਵਿੱਚ ਬਹੁਤ ਵਧੀਆ ਰਿਹਾ ਆ, ਅਤੇ ਉਹਦੇ ਵਿਆਪ 'ਤੇ ਅਸੀਂ ਇਹਨੂੰ ਜੀ 21 ਦਿਨ ਦੀ ਪਰੋਲ ਦੇ ਦਿੱਤੀ, 40 ਦੇ ਦਿੱਤੀ, 38 ਦੇ ਦਿੱਤੀ। ਅਤੇ ਇਹ ਚੀਜ਼ਾਂ ਫਿਰ ਇਹੋ ਜਿਹੇ ਮਾਨਸਿਕਤਾ ਵਾਲੇ ਲੋਕਾਂ ਨੂੰ ਬੜਾਵਾ ਦਿੰਦੀਆਂ। ਤਾਂ ਇਹ ਤੋਂ ਇਹ ਵੀ ਪਤਾ ਲੱਗਦਾ ਦਲਜੀਤ ਜੀ ਕਿ ਇਹ ਸਾਰਾ ਕੁਛ ਨਾ ਗਿਣਿਆ ਮਿੱਥਿਆ ਹੁੰਦਾ ਆ। ਸਰਕਾਰੀ ਸ਼ਹਿ ਤੋਂ ਬਗੈਰ ਇਹ ਚੀਜ਼ ਨਹੀਂ ਹੋ ਸਕਦੀ। ਜਿੱਦਾਂ ਤੁਸੀਂ ਗੱਲ ਕੀਤੀ ਕਿ ਬੜੇ ਸਖਤ ਜਿਹੜੇ ਲਾਅ ਆ, ਸੈਕਸ਼ਨ 375 ਇਹਦੇ ਵਿੱਚ ਤੁਸੀਂ ਦੇਖੋ ਵੀ ਡੈਥ ਦੀ ਵੀ ਪ੍ਰਾਵਧਾਨ ਆ। ਇਹਦੇ ਵਿੱਚ ਦਲਜੀਤ ਜੀ ਜ਼ਮਾਨਤ ਹੋਣੀ ਨਾਮੁਮਕਿਨ ਹੀ ਬਣਦੀ ਆ, ਨਾਮੁਮਕਿਨ ਬਣਦੀ ਆ। ਹੁਣ ਇੱਥੇ ਆਪਾਂ ਇਹ ਦੇਖਦੇ ਹਾਂ ਵੀ ਲਾਅ ਨੂੰ ਦੋ ਚਿਹਰੇ ਕਿੱਦਾਂ ਕਰ ਦਿੱਤੇ ਜਾਂਦੇ ਆ। ਵੀ ਗਰੀਬ ਦੇ ਲਈ ਲਾਅ ਹੋ ਰਿਹਾ, ਅਮੀਰ ਦੇ ਲਈ ਲਾਅ ਜਿਹੜਾ ਆ ਹੋ ਰਿਹਾ। ਜਿੱਦਾਂ ਲਸਾੜਾ ਸਾਹਿਬ ਨੇ ਮੈਂਸ਼ਨ ਕੀਤਾ ਆ ਵੀ ਕੁਛ ਬੰਦੇ ਜਿਹੜੇ ਆ ਲਾਅ ਦੇ ਕੇਸ ਦੇ ਵਿੱਚ ਅੰਦਰ ਆ, ਰੇਪ ਦੇ ਕੇਸ ਦੇ ਵਿੱਚ ਅੰਦਰ ਆ, ਅਤੇ ਉਹਨਾਂ ਨੂੰ ਪਰੋਲ ਦੇ ਦਿੱਤੀ ਜਾਂਦੀ ਆ। ਉਹ ਬਾਰ ਜਿਹੜੇ ਬਾਹਰ ਆਉਂਦੇ ਨੇ। ਇਹ ਤਾਂ ਦਲਜੀਤ ਇੱਦਾਂ ਨਾ ਵੀ ਜਿਹੜਾ ਮਾੜਾ ਮਹੱਤਰ ਬੰਦਾ ਨਾ, ਉਹ ਜੇ ਇਸ ਕੇਸ 'ਚ ਫਸ ਗਿਆ ਉਹ ਭੁੱਲ ਹੀ ਜਾਵੇ। ਪਰ ਦੇਖੋ ਇਹਦੇ ਵਿੱਚ ਆਪਾਂ ਮਹੱਤਰ ਤਾਂ ਕਹੀਏ ਨਾ, ਮਾੜਾ ਜਿਹੜਾ ਬੰਦਾ ਆ ਆਰਥਿਕ ਤੌਰ ਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ। ਹਾਂਜੀ, ਵੈਸੇ ਤਾਂ ਕ੍ਰਿਮੀਨਲ ਹੀ ਆ। ਜਿੱਦਾਂ ਹੁਣ ਆਪਾਂ ਨਿਰਭੈ ਕਾਂਡ ਦੀ ਆਪਾਂ ਗੱਲ ਕਰ ਲਈਏ, ਅਕਸ਼ੇ ਠਾਕਰ, ਵਿਨੇ ਸ਼ਰਮਾ, ਪਵਨ ਗੁਪਤਾ, ਰਾਮ ਸਿੰਘ, ਮੁਕੇਸ਼ ਸਿੰਘ ਜੀ, ਇਹਨਾਂ ਦੇ ਵਿੱਚ ਇੱਕ ਮਾਈਨਰ ਸੀ। ਉਦੋਂ ਲਾਅ ਦੇ ਵਿੱਚ ਚੇਂਜ ਕੀਤਾ ਗਿਆ ਕਿ ਮਾਈਨਰ ਜਿਹੜਾ ਆ ਉਹਨੇ ਵੀ ਬਰਾਬਰ ਦੀ ਭਾਈਵਾਲੀ ਕੀਤੀ, ਉਹ ਏਜ ਵੀ ਘਟਾਈ ਗਈ ਉਸ ਵੇਲੇ, ਅਤੇ ਇਹਨਾਂ ਨੂੰ ਡੈਥ ਦੀ ਪੈਨਲਟੀ ਮਿਲੀ ਸੀ। ਰਾਮ ਸਿੰਘ ਸ਼ਾਇਦ ਜੇਲ੍ਹ ਦੇ ਵਿੱਚ ਹੀ ਆਤਮ ਹੱਤਿਆ ਕਰ ਗਿਆ ਸੀ ਨਿਰਭੈ ਕਾਂਡ ਦੇ ਵਿੱਚ, ਅਤੇ 2012 ਦਾ ਕਾਂਡ ਸੀ, ਅਤੇ 2015 ਦੇ ਵਿੱਚ ਇਹਨਾਂ ਨੂੰ ਫਾਂਸੀ ਦੇ ਦਿੱਤੀ। ਫਿਰ ਜਿਹੜਾ ਕਠੂਆ ਕਾਂਡ ਦੀ ਆਪਾਂ ਗੱਲ ਕਰਦੇ ਸੀ, ਉਹਦੇ ਵਿੱਚ ਵੀ 25 ਸਾਲ ਦੀ ਕੈਦ ਜਿਹੜੀ ਆ ਹੋਈ ਆ। ਸੰਜੇ ਕੁਮਾਰ, ਦੀਪਕ ਖਜੂਰੀਆ, ਪ੍ਰਵੇਸ਼ ਕੁਮਾਰ, ਸ਼ਾਇਦ ਇਹ ਜੇ ਮੈਂ ਗਲਤ ਨਾ ਹੋਵਾਂ, ਅਤੇ 1 ਲੱਖ ਰੁਪਇਆ ਇਹਨਾਂ ਨੂੰ ਜੁਰਮਾਨਾ ਹੋਇਆ। ਹੁਣ ਦੂਜੇ ਪਾਸੇ ਕੁਛ ਲੋਕ ਇੱਦਾਂ ਦੇ ਹੈਗੇ ਆ ਵੀ ਜਦੋਂ ਜਿਨ੍ਹਾਂ ਦੇ ਕੋਲ, ਹੁਣ ਇੱਥੇ ਵੀ ਤੁਸੀਂ ਦੇਖ ਲਓ ਵੀ ਐਡਾ ਖਤਰਨਾਕ ਕੰਮ ਹੋਇਆ, ਪਰ ਅਜੇ ਤੱਕ ਇੱਕ ਦੋਸ਼ੀ ਗ੍ਰਿਫਤਾਰ ਹੋਇਆ। ਪਰ ਹੁਣ ਇੱਕ ਹੋਰ ਵੀ ਇੱਥੇ ਲੱਗਦਾ ਕਿ ਜਿਹੜਾ ਉਹਦਾ RG ਕਾਰ ਜਿਹੜਾ ਮੈਡੀਕਲ ਹੌਸਪੀਟਲ ਜਿੱਥੇ ਹੋਇਆ, ਜਿੱਥੇ ਜੂਨੀਅਰ ਡਾਕਟਰ ਸੀ 31 ਸਾਲਾ ਜੀ,
ਉਹਦੇ ਜਿਹੜੇ ਪ੍ਰਿੰਸੀਪਲ ਆ ਉਹਦੇ ਉੱਤੇ ਵੀ ਜਿਹੜਾ ਹੁਣ ਕਾਫੀ ਮੀਡੀਆ ਦੇ ਵਿੱਚ ਆ ਰਿਹਾ ਵੀ ਇਹ ਵੀ ਬੜਾ ਕਰਪਟ ਇੱਕ ਕਹਿ ਲਓ ਕਿ ਕਹਿ ਸਕਦੇ ਦੋਸ਼ ਲੱਗੇ ਆ। ਆਪਾਂ ਇਹ ਨਹੀਂ ਗੱਲ ਕਰਦੇ, ਪਰ ਤੁਸੀਂ ਇੱਥੇ ਹੁਣ ਦੇਖੋ ਵੀ ਜੇ ਰੇਪ ਕਾਂਡ ਆ, ਹੁਣ ਗੱਲਾਂ ਹੋਰ ਵੀ ਨਿਕਲ ਕੇ ਸਾਹਮਣੇ ਆ ਰਹੀਆਂ। ਪਹਿਲਾਂ ਕੀ ਗੱਲ ਆ ਕਿ ਇਨਵੈਸਟੀਗੇਸ਼ਨ ਹੋਈ ਨਹੀਂ, ਜਾਂ ਜੇ ਇਹ ਨਾ ਹੁੰਦਾ ਉਹ ਜਿਹੜੀ ਹੋਰ ਇਨਵੈਸਟੀਗੇਸ਼ਨ ਹੋਣੀ ਨਹੀਂ ਸੀ ਕਿ ਕਿੱਦਾਂ ਦੀਆਂ ਧਾਂਦਲੀਆਂ ਹੁੰਦੀਆਂ ਹਸਪਤਾਲਾਂ ਦੇ ਵਿੱਚ, ਕਿੱਦਾਂ ਆਪਣੀ ਪਹੁੰਚ ਦੇ ਵਿੱਚ ਇੱਕ ਥੱਲੜਾ ਬੰਦਾ ਜਿਹੜਾ ਆ ਕਿੱਦਾਂ ਰੈਂਕ ਤੋਂ ਬਿਨਾਂ ਉੱਪਰ ਜਿਹੜਾ ਆ ਪਹੁੰਚ ਜਾਂਦਾ ਆ। ਉੱਥੇ ਵੀ ਇਹੀ ਆ ਵੀ ਰੈਫਰੈਂਸ ਜਾਂ ਕਹਿ ਲਓ ਵੀ ਆਪਣਾ ਭਾਈ ਭਤੀਜਾ ਵਾ ਚੱਲਦਾ। ਦਲਜੀਤ ਦੇ ਵਿੱਚ ਦੋ ਚੀਜ਼ਾਂ ਹੋਰ ਪਾਈਆਂ ਜਾ ਸਕਦੀਆਂ, ਖਾਸ ਕਰਕੇ ਭਾਰਤੀ ਮਾਨਸਿਕਤਾ ਦੇ ਤੌਰ 'ਤੇ। ਇੱਕ ਤਾਂ ਪਹਿਲਾਂ ਗੱਲ ਕੀਤੀ ਹੈ ਕਿ ਦੋਸ਼ 'ਚ ਅੰਦਰ ਗਏ ਆ, ਦੋਸ਼ ਸਾਬਤ ਵੀ ਹੋਏ, ਲੇਕਿਨ ਉਹ ਬੰਦਾ ਪਰੋਲਾਂ 'ਤੇ ਆਈ ਜਾਂਦਾ, ਇਹ ਤੁਹਾਨੂੰ ਬਲ ਦਿੰਦਾ ਇੱਦਾਂ ਦੀ ਮਾਨਸਿਕਤਾ ਵਾਲਿਆਂ ਨੂੰ। ਦੂਸਰਾ, ਕਾਰਾ ਹੁੰਦਾ ਆ, ਕੋਈ ਦੋਸ਼ੀਆਂ ਦੀ ਸਜ਼ਾ ਹੁੰਦੀ ਆ, ਜਦ ਕੋਰਟ ਨੇ ਕਹਿ ਦਿੱਤਾ ਕਿ ਇਹਦੀ ਸਜ਼ਾ ਹੋ ਗਈ ਆ, ਵੀ ਨਹੀਂ ਇਹ ਜੁਰਮ ਕੀਤਾ ਆ, ਪਤਾ ਨਹੀਂ ਕੀ ਤਾਣਾ ਬਾਣਾ ਬਣਾ ਲਿਆ ਜਾਂਦਾ ਰਾਜਨੀਤਿਕ ਤੌਰ 'ਤੇ, ਉਹ ਬੰਦੇ ਬਰੀ ਕਰ ਦਿੱਤੇ ਜਾਂਦੇ ਆ। ਉਹਨਾਂ ਨਾਲ ਜਦੋਂ ਬਾਹਰ ਆਉਂਦੇ ਨੇ ਹਾਰ ਪਾਏ ਜਾਂਦੇ ਆ, ਲੇਕਿਨ ਫਿਰ ਜਦੋਂ ਲੋਕਾਂ ਦਾ ਰੋਹ ਉੱਠਦਾ ਆ, ਉਹ ਫੇਰ ਦੁਬਾਰਾ ਬੰਦੇ ਅੰਦਰ ਬਗਲ ਦਿੱਤੇ ਜਾਂਦੇ ਆ। ਮਤਲਬ ਕਿ ਇੱਕ ਕਾਨੂੰਨ ਦੇ ਨਾਲ ਕੀ ਖਿਲਵਾੜ ਹੈ, ਮਤਲਬ ਕਿ ਭਾਰਤ ਦੇ ਵਿੱਚ ਹੋਰ ਵੀ ਮੁਲਕਾਂ 'ਚ ਹੁੰਦਾ ਨਾ, ਲੇਕਿਨ ਆਪਾਂ ਭਾਰਤ ਦੀ ਗੱਲ ਕਰਦੇ ਹਾਂ। ਮਤਲਬ ਕਿਹੋ ਜਿਹੀ ਇਹ ਵਿਵਸਥਾ ਹੈ ਕਾਨੂੰਨ ਦੀ ਜੀ। ਤੀਸਰਾ, ਮੈਂ ਕਹਿੰਦਾ ਦਲਜੀਤ ਇਹਦੇ ਵਿੱਚ ਥੋੜ੍ਹਾ ਜਿਹਾ ਆਪਣੇ ਲੋਕਾਂ ਦਾ ਵੀ ਕਸੂਰ ਆ। 10 ਇਸ ਤਰ੍ਹਾਂ ਦੇ ਰੇਪ ਕੇਸ ਹੋਣਗੇ, ਉਹ 'ਚੋਂ 1 ਜਾਂ 1.5 ਨਸ਼ਰ ਹੁੰਦਾ ਆ। ਨਸ਼ਰ ਦਾ ਮਤਲਬ ਕੀ ਆ, ਜਿਹੜੇ ਕੇਸ ਦੇ ਬੇਸ ਤਾਂ ਅਸੀਂ ਧਰਨੇ ਲਾ ਤੇ ਲੋਕਾਂ ਨੇ ਰੋਹ ਦਿਖਾਤਾ, ਸਰਕਾਰ ਨੂੰ ਥੋੜ੍ਹੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਆ, ਉੱਥੇ ਤਾਂ ਮਾੜਾ ਮੋਟਾ ਕੋਈ ਇਨਸਾਫ ਹੋ ਜਾਂਦਾ ਕਿ ਬੰਦੇ ਅੰਦਰ ਗਏ, ਚਲੋ ਬਾਹਰ ਚਲੇ ਗਿਆ, ਫਿਰ ਵੀ ਅੰਦਰ ਆ ਜਾਂਦੇ ਆ। ਜਿਹੜੇ ਕੇਸਾਂ ਦੇ ਵਿੱਚ ਅਸੀਂ ਬੋਲਦੇ ਹੀ ਨਹੀਂ, ਹੁਣ ਜੇ ਹਸਪਤਾਲ 'ਚ ਹੋ ਗਿਆ ਤਾਂ ਮਤਲਬ ਨਿਗਾਹ 'ਚ ਆ ਗਿਆ। ਕਿੰਨੇ ਕੇਸ ਇਹੋ ਜਿਹੇ ਹੋ ਜਾਂਦੇ ਆ, ਪਿਛਲੇ ਤੁਸੀਂ ਯੂਪੀ ਦੇ ਕੇਸ ਚੱਕ ਸਕਦੇ ਆ, 100 ਦੇ ਚੱਕ ਸਕਦੇ ਆ। ਉਹ ਇਹੋ ਜਿਹਾ ਕੁਰਕਮ ਕਰਕੇ ਉਹਨਾਂ ਨੂੰ ਜੰਗਲਾਂ 'ਚ ਸਿੱਟੇ ਆਉਂਦੇ ਆ, ਕੋਈ ਪੁੱਛਦਾ, ਕੋਈ ਧਰਨਾ ਲੱਗਦਾ। ਹੱਤਿਆ ਤਾਂ ਉਹ ਵੀ ਉਹ ਬਰਾਬਰ ਦੀ ਆ। ਅਸੀਂ ਜਿਹੜੇ ਭਾਰਤੀ ਲੋਕ ਆ, ਅਸੀਂ ਵੀ ਵਿੱਚੋਂ ਨਾ ਡਿਵਾਈਡ ਜਿਹਾ ਕਰ ਲੈਂਦੇ ਹਾਂ ਕਿ ਚਲੋ ਇਸ ਵਾਰ ਵਾਲਾ ਪਾ ਲੈਂਦੇ ਆ, ਇਸ ਵਾਰ ਚੁੱਪ ਰਹਿੰਦੇ ਆ। ਉਹ ਭਾਈ ਇਹ ਵੀ ਸ਼ਾਇਦ ਹੁੰਦੀ ਹੈ ਜੀ। ਬਿਲਕੁਲ, ਇਹ ਕਸੂਰਵਾਰ ਜਿਹੜੇ ਸਾਰੇ ਹੀ ਆ। ਇੱਥੇ 2021 ਦਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਜਿਹੜਾ ਹੈਗਾ ਆ, ਉਹਦੇ ਵਿੱਚ 31,677 ਕੇਸ ਜਿਹੜੇ ਦਰਜ ਹੋਏ ਰੇਪ ਦੇ 2021 ਦੇ ਵਿੱਚ। ਉਦੋਂ ਬੜਾ ਹਾ ਹੁੱਲਾ ਹੋਇਆ ਸੀ ਕਿ ਇੰਡੀਆ ਜਿਹੜਾ ਆ ਰੇਪ ਦੀ ਇੱਕ ਰਾਜਧਾਨੀ ਆ। ਜੀ। ਪਰ ਇਹਦੇ ਵਿੱਚ ਵੀ ਤੁਸੀਂ ਦੇਖੋ ਜਿਹੜੇ 31,677 ਕੇਸ ਜਿਹੜੇ ਆ ਆਪਣੇ ਇਹ ਦਰਜ ਹੋਏ ਆ, ਇਹ ਸਾਰੇ ਤਾਂ ਦਰਜ ਨਹੀਂ ਹੋਏ। ਇਹਦੇ ਵਿੱਚ ਬਹੁਤ ਸਾਰੇ ਕੇਸ ਇਸ ਕਰਕੇ ਦੱਬੇ ਰਹਿ ਜਾਂਦੇ ਆ ਕਿ ਬਈ ਸਾਡਾ ਨਾਂ ਨਾ ਬਦਨਾਮ ਹੋ ਜਾਵੇ, ਹੈ ਨਾ, ਬਈ ਲੋਕੀ ਕੀ ਕਹਿਣਗੇ। ਫਿਰ ਹੋਰ ਵੀ ਇੱਕ ਚਿੰਤਾ ਦਾ ਵਿਸ਼ਾ ਇਹ ਆ ਕਿ ਜਿਹੜੇ ਇਹ ਕੇਸ ਆਏ ਆ, ਜ਼ਿਆਦਾਤਰ ਉਹਨਾਂ ਦੇ ਜਾਣਕਾਰੀ ਹੁੰਦੇ ਸੀ ਜਾਂ ਰਿਸ਼ਤੇਦਾਰ, ਪਰਿਵਾਰਕ ਮੈਂਬਰ ਇੱਦਾਂ ਦੀ ਹੋ ਜਾਂਦੀ। ਉੱਥੇ ਜਿਹੜੀ ਮਾਨਸਿਕਤਾ ਆ, ਇਹਦਾ ਮਤਲਬ ਇਹੀ ਹੋਇਆ, ਜਿੱਦਾਂ ਆਪਾਂ ਗੱਲ ਤਿਉਹਾਰਾਂ ਤੋਂ ਸ਼ੁਰੂ ਕੀਤੀ ਸੀ, ਤਿਉਹਾਰ ਘੱਟੋ ਘੱਟ ਤੁਹਾਨੂੰ ਰਿਸ਼ਤਿਆਂ ਦੀ ਮਹੱਤਤਾ ਦੱਸਦੇ ਆ ਕਿ ਜਿਹੜੇ ਰਿਸ਼ਤੇ ਆ ਇਹ ਬੜੇ ਅਨੁਕੂਲ ਹੋਣੇ ਚਾਹੀਦੇ ਆ। ਅਤੇ ਇੱਕ ਸਮਾਜਿਕ ਅਸੀਂ ਪ੍ਰਾਣੀ ਆ, ਕਿੱਦਾਂ ਦੇ ਅਸੀਂ ਹਵਾਨੀਅਤ ਵਾਲੇ ਹੋ ਗਏ। ਇੱਕ ਬੱਚੇ ਦੀ ਅਸੀਂ ਲਾਈਫ ਜਿਹੜੀ ਆ ਵੇਸਟ ਕਰਕੇ ਰੱਖ ਦਿੱਤੀ। ਡਾਕਟਰ ਬਣਨਾ ਖਾਲਾ ਜੀ ਦਾ ਬਾੜਾ ਨਹੀਂ, ਬਹੁਤ ਤਕੜੀ ਮਿਹਨਤ ਕਰਨੀ ਪੈਂਦੀ ਆ। ਅਜੇ ਬੱਚੀ 31 ਸਾਲ ਦੀ ਆ, ਉਹਨੇ ਕਿੰਨੀ ਜ਼ਿਆਦਾ ਸਟਰਗਲ ਕੀਤੀ ਆ, ਅਤੇ ਸਟਰਗਲ ਕਰਨ ਤੋਂ ਬਾਅਦ ਮਿਲਿਆ ਕੀ? ਉਹਨੇ ਤਾਂ ਹੁਣ ਉਹਦੀ ਲਾਈਫ ਜਿਹੜੀ ਆ, ਜਿੱਦਾਂ ਕਹਿ ਲਓ ਕਿ ਡਾਕਟਰ ਨੇ ਬਾਅਦ ਦੀ ਲਾਈਫ ਦੇ ਵਿੱਚ ਹੀ, ਆਪਾਂ ਕਹਿ ਦਿੰਦੇ ਹਾਂ, ਬਹੁਤ ਸਾਰੇ ਦੋਸਤ ਕਹਿੰਦੇ ਜੀ ਡਾਕਟਰਾਂ ਦੀਆਂ ਬੜੀਆਂ ਤਨਖਾਹਾਂ ਜੀ। ਮੈਂ ਕਿਹਾ ਜੀ ਤਨਖਾਹਾਂ ਮਿਲਦੀਆਂ ਤਾਂ ਤੁਸੀਂ ਦੇਖੀਆਂ ਆ, ਪਰ ਉਹਨਾਂ ਨੂੰ ਮਿਹਨਤ ਕਰਦੇ ਨਹੀਂ ਹੈ ਨਾ ਤੁਸੀਂ ਦੇਖਿਆ। ਉਹ ਕਿੱਦਾਂ ਦਾ, ਕਿੰਨੀ ਜ਼ਿਆਦਾ ਮਿਹਨਤ, ਟੈਸਟ ਕਿੰਨੇ ਔਖੇ ਹੁੰਦੇ ਆ, ਕਿੰਨੀ ਮਿਹਨਤ ਕਰਨ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਡਾਕਟਰ ਜਿਹੜਾ ਬਣਨਾ ਪਿਆ। ਅਤੇ ਬਾਅਦ ਦੇ ਵਿੱਚ ਅਸੀਂ ਕਿਸੇ ਦੀ ਨਜਾਇਜ਼, ਕਿਸੇ ਦੀ ਲਾਈਫ ਜਿਹੜੀ ਆ ਅਸੀਂ ਖ਼ਰਾਬ ਕਰ ਦਿੱਤੀ। ਕਿੱਥੋਂ ਤੁਹਾਨੂੰ ਜਿਹੜਾ ਕੁਛ ਮੈਂ ਆਸ ਰੱਖ ਸਕਦੇ ਹਾਂ ਤੁਹਾਡੇ ਕੋਲੋਂ। ਚਲੋ ਖੈਰ, ਇੰਡੀਆ ਦੀ ਗੱਲ ਆਪਾਂ ਇੱਥੇ ਥੋੜ੍ਹਾ ਜਿਹਾ ਹੋਰ ਗੱਲ ਕਰਦੇ ਹਾਂ ਜੀ, ਕਿ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਇਹਦੇ ਵਿੱਚ ਰਾਜਨੀਤਿਕ ਜਿਹੜੀ ਇੱਕ ਹੋ ਜਾਂਦਾ ਜਾਂ ਇੱਕ ਬਲ ਮਿਲਦਾ। ਮੈਂ ਤਾਂ ਜੀ ਥੋੜ੍ਹਾ ਜਿਹਾ ਤੁਹਾਨੂੰ ਰੋਕ ਦਿੰਦਾ ਹਜੇ ਜੀ। ਮੇਰੇ ਜ਼ਿਹਨ ਦੇ ਵਿੱਚ ਇੱਕ ਹੋਰ ਗੱਲ ਆਈ ਹੈ, ਚੁਭਣੀ ਬਹੁਤ ਆ, ਇਹ ਕਰ ਦਿੰਦੇ ਆ ਅਸੀਂ, ਕਿਹੜਾ ਕਿਸੇ ਦਾ ਨਾਂ ਲੈਣਾ ਆ। ਇਕੱਲੇ ਰਾਜਨੀਤਿਕ ਨਹੀਂ, ਜਦ ਅਸੀਂ ਆਪਣੇ ਸਮਾਜ ਦੇ ਵਿੱਚ ਅਖੌਤੀ ਬਾਬੇ ਹੀ ਇੰਨੇ ਬਣਾ ਲੈ, ਉਹ 'ਚੋਂ ਬਹੁਤੇ ਜੇਲ੍ਹਾਂ 'ਚ ਬੈਠੇ ਆ, ਲੀਡਰ ਵੀ ਬੈਠੇ ਆ, ਚਲੋ ਉਹ ਛੱਡ ਦਿਓ। ਜੇ ਸਾਡੇ ਬਾਬੇ ਹੀ, ਮੈਂ ਹੁਣ ਬਾਬੇ ਨੂੰ ਮੇਰਾ ਅਖੌਤੀ ਜ਼ਰੂਰ ਲਾਤਾ, ਕਿਉਂਕਿ ਬਾਬਾ ਸ਼ਬਦ ਬਹੁਤ ਵੱਡਾ ਹੁੰਦਾ, ਸੰਤ ਸ਼ਬਦ ਬਹੁਤ ਵੱਡਾ ਹੁੰਦਾ, ਆਪਾਂ ਉਹ ਚੰਗੀ ਕੈਟਾਗਰੀ ਨਹੀਂ ਇਹਦੇ ਵਿੱਚ ਲੈ ਕੇ ਆਉਣੀ, ਜ਼ਿਆਦਾਤਰ ਤਾਂ ਅਖੌਤੀ ਚੱਲਦੇ ਆਉਂਦੇ ਆ। ਬਿਲਕੁਲ। ਜੇ ਉਹੀ ਜੇਲ੍ਹ 'ਚ ਬੈਠੇ ਨੇ, ਇਹਦਾ ਮਤਲਬ ਤੁਹਾਨੂੰ ਫਿਰ ਧਰਮ ਕੌਣ ਕਿੱਦਾਂ ਦਾ ਕੋਈ ਸਿਖਾ ਰਿਹਾ ਹੈ? ਧਰਮ ਤਾਂ ਹਿੰਦੂ ਧਰਮ ਤਾਂ ਉਹਦੇ ਵਿੱਚ ਇਸਤਰੀ ਨੂੰ ਤਾਂ ਇੰਨੀਆਂ ਦੇਵੀਆਂ ਦੇ ਰੂਪ ਦੇ ਵਿੱਚ
ਬਿਲਕੁਲ ਹਾਂ, ਇਹ ਰਿਸ਼ਤਿਆਂ ਦੀ ਮਹੱਤਤਾ ਆ ਬਹੁਤ ਜ਼ਿਆਦਾ ਸਿਖਾਇਆ ਗਿਆ। ਇਸ ਧਰਮ ਨੂੰ ਅੱਗੇ ਸਮਝਾਉਂਦਾ ਕੌਣ ਹੁੰਦਾ ਆ? ਜੇ ਆਪਾਂ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਫਿਰ ਉਹਨਾਂ ਦੇ ਧਾਰਮਿਕ ਗੁਰੂ ਹੀ ਹੋ ਗਏ, ਜਾਂ ਸਾਡੇ ਸਿੱਖ ਧਰਮ ਦੇ ਹੋ ਗਏ, ਜਾਂ ਹੋਰ ਹੋ ਗਏ। ਬਹੁਤੇ ਜੇ ਜੇਲ੍ਹਾਂ 'ਚ ਬੈਠੇ ਆ ਔਰ ਇਹਨਾਂ ਜੁਰਮਾਂ ਦੇ ਵਿੱਚ ਬੈਠੇ ਆ, ਫਿਰ ਤਾਂ ਆਵਾ ਹੀ ਉੱਤੇ ਆਇਆ ਜੀ। ਬਿਲਕੁਲ ਜੀ। ਤੇ ਅੱਗੇ ਗੱਲ ਕਰਦੇ ਸੀ ਆਪਾਂ ਵੀ ਹੁਣ ਚੋਣ ਕਮਿਸ਼ਨ ਨੇ ਜਿਹੜੀਆਂ ਚੋਣਾਂ ਆ ਉਹ ਐਲਾਨ ਦਿੱਤੀਆਂ ਆ, ਅਤੇ ਜੰਮੂ ਕਸ਼ਮੀਰ ਦੇ ਵਿੱਚ ਇਹ ਬੜੀ ਨੋਟ ਕਰਨ ਵਾਲੀ ਗੱਲ ਹੈਗੀ ਆ, ਕਿਉਂਕਿ ਆ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਲਸਾੜਾ ਸਾਹਿਬ, ਜੰਮੂ ਕਸ਼ਮੀਰ ਦੇ ਵਿੱਚ 58.46% ਜਿਹੜੀ ਵੋਟਿੰਗ ਆ ਹੋਈ ਆ। ਇਹ ਸ਼ਾਇਦ ਬਹੁਤ ਵਧੀਆ ਇੱਕ ਸੰਕੇਤ ਸੀ ਡੈਮੋਕਰੇਸੀ ਦਾ, ਕਿ ਜਦੋਂ ਤੋਂ ਇਹਨੂੰ ਜਿਹੜਾ ਸਟੇਟ ਦਾ ਦਰਜਾ ਇਹ ਤੋਂ ਵਾਪਸ ਲੈ ਲਿਆ ਸੀਗਾ, ਅਤੇ ਉਸ ਤੋਂ ਬਾਅਦ ਇਹ ਇਲੈਕਸ਼ਨ ਜਿਹੜੀਆਂ ਹੋਈਆਂ ਸੀ, ਲੱਗਦਾ ਸੀ ਵੀ ਲੋਕਾਂ ਦਾ ਸ਼ਾਇਦ ਬੜਾ ਰੋਹ ਹੋਣਾ ਆ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਅਤੇ ਵੋਟਿੰਗ ਉਹਨਾਂ ਨੇ ਕੀਤੀ ਆ। ਅਤੇ ਹੁਣ ਉੱਥੇ ਜਿਹੜੀਆਂ ਇਲੈਕਸ਼ਨਸ ਜਿਹੜੀਆਂ ਆ ਹੋਣ ਜਾ ਰਹੀਆਂ ਆ, ਅਤੇ ਜੰਮੂ ਕਸ਼ਮੀਰ ਦੇ ਵਿੱਚ 20 ਸਤੰਬਰ ਤੋਂ ਸ਼ੁਰੂ ਹੋ ਜਾਣੀਆਂ, 3 ਗੇੜ ਦੇ ਵਿੱਚ ਇਹ ਇਲੈਕਸ਼ਨਸ ਹੋਣੀਆਂ ਆ। ਅਤੇ ਨਾਲ ਇਹਦੇ ਅਨਾਊਂਸ ਕੀਤਾ ਹਰਿਆਣੇ ਦਾ, ਹਰਿਆਣੇ ਦੇ ਵਿੱਚ ਇੱਕੋ ਦਿਨ ਹੀ ਵੋਟਾਂ ਪੈਣੀਆਂ 1 ਅਕਤੂਬਰ ਨੂੰ, ਅਤੇ ਦੋਨੋਂ ਜਿਹੜੇ ਸਟੇਟ ਆ ਉਹਨਾਂ ਦੀਆਂ 4 ਅਕਤੂਬਰ ਨੂੰ ਜਿਹੜਾ ਰਿਜ਼ਲਟ ਆ ਉਹ ਐਲਾਨ ਦਿੱਤੇ ਜਾਣੇ ਆ ਚੋਣ ਕਮਿਸ਼ਨ ਦੇ ਅਨੁਸਾਰ। ਪਰ ਇੱਥੇ ਸਵਾਲ ਆਪਾਂ ਇਹ ਪਹਿਲਾਂ ਨਾਲ ਹੀ ਸ਼ੁਰੂ ਕਰ ਲਈਏ ਵੀ ਚੋਣ ਕਮਿਸ਼ਨ ਦੇ ਉੱਤੇ, ਵੀ ਚੋਣ ਕਮਿਸ਼ਨ ਨੇ 2 ਐਲਾਨ ਦਿੱਤੇ ਆ। ਮਹਾਰਾਸ਼ਟਰ ਜਿਹਦੀਆਂ ਚੋਣਾਂ ਹਰਿਆਣੇ ਦੇ ਨਾਲ ਹੀ ਹੁੰਦੀਆਂ, ਉਹਦਾ ਐਲਾਨ ਨਹੀਂ ਕੀਤਾ। ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਇਹ ਗੱਲ ਕਹੀ ਆ ਕਿ ਉਹਨਾਂ ਦਿਨਾਂ ਦੇ ਵਿੱਚ ਜਾਂ 1 ਅਕਤੂਬਰ ਦੀ ਜਿਹੜੀ ਗੱਲ ਕਰਦੇ ਆ ਕਿ ਉਦੋਂ ਹੜ੍ਹ ਉੱਥੇ ਆ ਜਾਂਦੇ ਆ, ਮੀਂਹ ਦਾ ਬੜਾ ਪ੍ਰਭਾਵ ਰਹਿੰਦਾ ਆ, ਅਤੇ ਦੂਜਾ ਤਿਉਹਾਰਾਂ ਦਾ ਇਹ ਮਹੀਨਾ ਆ, ਉਹਦੇ ਕਰਕੇ ਅਸੀਂ ਇਹ ਲਿਆ ਕਿ ਨਹੀਂ ਉੱਥੇ ਅਜੇ ਚੋਣਾਂ ਜਿਹੜੀਆਂ ਕਰਵਾਉਣੀਆਂ, ਜਦ ਕਿ 20 ਅਕਤੂਬਰ ਨੂੰ ਉਹਦਾ ਕਾਰਜਕਾਲ ਜਿਹੜਾ ਉਹ ਖਤਮ ਹੋਣ ਜਾ ਰਿਹਾ ਮਹਾਰਾਸ਼ਟਰ ਅਸੈਂਬਲੀ ਦਾ। ਕੀ ਸੋਚਦੇ ਹੋ ਇਲੈਕਸ਼ਨ ਕਮਿਸ਼ਨ ਦੇ ਬਾਰੇ? ਦਲਜੀਤ ਜੀ, 2 ਸਵਾਲ ਤੁਸੀਂ ਮੈਨੂੰ ਲੱਗਦਾ ਇਕੱਠੇ ਜਿਹੇ ਕਰਤੇ ਆ ਜੀ। ਹੁਣ ਮੈਨੂੰ ਇਹਨਾਂ ਨੂੰ ਅਲੱਗ ਨਹੀਂ, ਆਪਾਂ ਇਹ ਤੇ ਅਜੇ ਬਿਰਵਾ ਕਰਦੇ ਹਾਂ। ਮੈਨੂੰ ਲੱਗਦਾ ਜੰਮੂ ਵਾਲਾ ਤੀਜਾ ਬਣ ਗਿਆ ਆ ਜੀ ਜੀ। ਦੇਖੋ ਜੀ, ਪਹਿਲਾਂ ਤਾਂ ਆਪਾਂ ਚੋਣ ਕਮਿਸ਼ਨ ਦੀ ਤੁਸੀਂ ਗੱਲ ਕੀਤੀ ਆ। ਯਕੀਨਨ ਜੇ ਤੁਸੀਂ ਨਾ ਥੋੜ੍ਹੇ ਜਿਹੇ ਚੰਗੇ ਨਿਊਜ਼ਪੇਪਰ ਚੱਕੋ, ਇੰਡੀਆ ਦੇ ਵੀ ਜਾਂ ਬਾਹਰਲੇ ਵੀ ਚੱਕੋ, ਉਹਦੇ ਵਿੱਚ ਇਹ ਗੱਲ ਨਸ਼ਰ ਹੋ ਰਹੀ ਆ ਕਿ ਕੀ ਹੁਣ ਭਾਰਤੀ ਚੋਣ ਕਮਿਸ਼ਨ ਜਿਹੜੀ ਕਹਿੰਦੇ ਵੀ ਸਾਡੀ ਬਹੁਤ ਬੜੀ ਛਵੀ ਆ, ਅਸੀਂ ਪੂਰਾ ਆਪਣਾ ਦਬਦਬੇ ਦੇ ਨਾਲ, ਪੂਰੀ ਨਿਰਪੱਖਤਾ ਦੇ ਨਾਲ ਚੋਣਾਂ ਕਰਾਉਂਦੇ ਆ, ਕੀ ਉਹ ਫਿਰ ਦੱਬ ਗਿਆ ਜੀ? ਸੋ ਹੁਣ ਜੇ ਐਗਜ਼ਾਮਪਲ ਚੱਕੀਏ ਕਿ ਇੱਕ ਰਾਜ ਦੇ ਵਿੱਚ ਚੋਣਾਂ ਹੋ ਰਹੀਆਂ, ਦੂਜੇ ਨੂੰ ਤੁਸੀਂ ਕਿਉਂ ਛੱਡ ਦਿੱਤਾ? ਮਹਾਰਾਸ਼ਟਰ ਨੂੰ ਛੱਡ ਦਿੱਤਾ, ਹਰਿਆਣੇ 'ਚ ਹੋ ਰਹੀਆਂ। ਈਵਨ ਕਿ ਹਰਿਆਣੇ ਦਾ ਤਾਂ ਜਿਹੜਾ ਗੱਲਬਾਤ ਉਹ ਕੋਈ ਜ਼ਿਆਦਾ ਹੀ ਹੋਣ ਡਈ ਆ, ਉੱਧਰ ਜੰਮੂ 'ਚ ਵੀ ਹੋ ਰਹੀਆਂ ਆ। ਸੋ ਇੱਥੋਂ ਤਾਂ ਫਿਰ ਗੱਲ ਇਹੀ ਨਿਕਲ ਕੇ ਆਉਂਦੀ ਆ ਵੀ ਇੱਕ ਪਾਸੇ ਤੁਸੀਂ ਕਹਿੰਦੇ ਸਿਵਲ ਕੋਡ ਸਾਂਝਾ ਹੋਣਾ ਚਾਹੀਦਾ ਆ, ਆਹ ਚੀਜ਼ ਵੀ ਸਾਂਝੀ ਬਣਾ ਲਓ, ਫਿਰ ਤੁਸੀਂ ਨਾਲ ਇਹ ਵੀ ਕਹਿੰਦੇ ਹੋ ਕਿ ਵੋਟਾਂ ਵੀ ਭਾਈ ਇਕੱਠੀਆਂ ਕਰਵਾ ਲਿਆ ਕਰੋ। ਹੁਣ ਕੀ ਹੋ ਗਿਆ ਫਿਰ? ਸੋ ਪਤਾ ਨਹੀਂ, ਇਹ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਉਹ ਭਾਰੂ ਪੈ ਜਾਂਦੀਆਂ ਨੇ ਕਈ ਵਾਰ ਇਸ ਬੋਡੀ ਦੇ ਉੱਪਰ ਵੀ, ਚੋਣ ਕਮਿਸ਼ਨਰ ਦੇ ਉੱਪਰ ਵੀ। ਪਤਾ ਨਹੀਂ ਇਹਨਾਂ ਦੇ ਆਪਣੇ ਇੰਨੇ ਕੁ ਘਾਤਕ ਫੈਸਲੇ ਹੁੰਦੇ ਆ ਕਿ ਆਪ ਹੀ ਭੁਲੇਖਿਆ ਤਾਂ ਪੈਣਾ ਹੀ ਹੁੰਦਾ ਆ। ਸੋ ਫਿਲਹਾਲ ਤਾਂ ਇਹ ਹੁਣ ਕੁਝ ਦਿਨਾਂ 'ਚ ਕਲੀਅਰ ਹੋਊਗਾ, ਜਦੋਂ ਚੋਣ ਕਮਿਸ਼ਨਰ ਦੀ ਆਪਣੀ ਪਰਸਨਲ ਸਟੇਟਮੈਂਟ ਆਊਗੀ ਕਿ ਅਸੀਂ ਇਹਨੂੰ ਡਿਫਰੈਂਸ਼ੀਏਟ ਕਿੱਦਾਂ ਕੀਤਾ ਆ ਜੀ। ਅਤੇ ਇਹਦੇ ਬਾਰੇ ਜ਼ਰੂਰ ਆਪਾਂ ਦੋਸਤਾਂ ਦੇ ਨਾਲ ਸਾਂਝ ਬਣਾ ਦਈਏ ਕਿ ਇਲੈਕਸ਼ਨ ਕਮਿਸ਼ਨ ਇੱਕ ਫੇਅਰ ਅਤੇ ਇੰਡੀਪੈਂਡੈਂਟ ਬੋਡੀ ਆ ਜੀ। ਬਿਲਕੁਲ ਮਾਣਯੋਗ ਨੇ, ਮਾਣਯੋਗ ਨੇ, ਅਤੇ ਇਹ ਰਾਸ਼ਟਰਪਤੀ ਦੁਆਰਾ ਚੁਣੀ ਜਾਂਦੀ ਹੈ ਇਹ ਜੀ। ਅਤੇ ਹਰ ਇੱਕ ਜਿਹੜਾ ਇਲੈਕਸ਼ਨ ਕਮਿਸ਼ਨ, ਜਾਣੀ ਇਹਦੇ ਵਿੱਚ 3 ਮੈਂਬਰੀ ਇਹ ਇਲੈਕਸ਼ਨ ਕਮਿਸ਼ਨ ਹੁੰਦਾ ਇੰਡੀਆ ਦਾ, ਅਤੇ ਜਿਹੜਾ ਮੇਨ ਹੈੱਡ ਹੁੰਦਾ ਉਹਨੂੰ ਚੀਫ ਇਲੈਕਸ਼ਨ ਕਮਿਸ਼ਨਰ ਕਿਹਾ ਜਾਂਦਾ, ਅਤੇ ਜਿਹੜੇ 2 ਨਾਲ ਦੇ ਹੁੰਦੇ ਉਹਨਾਂ ਨੂੰ ਇਲੈਕਸ਼ਨ ਕਮਿਸ਼ਨਰ ਕਿਹਾ ਜਾਂਦਾ। ਅਤੇ ਇਹਨਾਂ ਨੂੰ ਹਟਾਉਣਾ ਵੀ ਲਸਾੜਾ ਸਾਹਿਬ ਸੌਖੀ ਗੱਲ ਨਹੀਂ, ਇਹਨਾਂ ਨੂੰ ਪਾਰਲੀਮੈਂਟਰੀ ਤੌਰ ਦੇ ਉੱਤੇ ਹਟਾਇਆ ਜਾ ਸਕਦਾ, ਕਿਉਂਕਿ ਚੋਣ ਇਹਨਾਂ ਦੀ ਪ੍ਰੈਜ਼ੀਡੈਂਟ ਥਰੂ ਆ। ਹਾਂ, ਇਸ ਕਰਕੇ ਬਹੁਤ ਵਧੀਆ ਇਹਨਾਂ ਨੇ ਕੰਮ ਵੀ ਕੀਤੇ ਆ। ਪਰ ਮੈਂ ਇੱਕ ਸਪੈਸ਼ਲ ਜਿਹੜਾ ਜ਼ਿਕਰ ਆ ਉਹ ਜ਼ਰੂਰ ਕਰਨਾ ਚਾਹੁੰਦਾ ਆ, ਅਤੇ ਸਾਨੂੰ ਜਿਹੜਾ ਇਹ ਯਾਦ ਵੀ ਰੱਖਣਾ ਚਾਹੀਦਾ ਆ ਕਿ ਜਿਨ੍ਹਾਂ ਨੇ ਕੁਝ ਚੰਗੇ ਕੰਮ ਕੀਤੇ ਹੋਣ, ਖਾਸ ਤੌਰ 'ਤੇ ਲਾਅ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਇੱਕ ਲਾਅ ਹੀ ਹੈਗਾ ਜਿਹੜਾ ਸਾਨੂੰ ਹਵਾਨੀਅਤ ਤੋਂ ਰੋਕਦਾ ਆ। ਉਹਦੇ ਵਿੱਚ TN ਸ਼ੇਸ਼ਨ ਜਿਹੜੇ ਆ, ਇਹ ਸਾਡੇ ਲੋਕ ਇਹਦੇ ਕਮਿਸ਼ਨਰ ਰਹੇ ਆ ਆਪਣੇ ਇਲੈਕਸ਼ਨ ਕਮਿਸ਼ਨ ਦੇ, ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਇਹ, ਜਾਂ ਸਭ ਤੋਂ ਪਹਿਲਾਂ ਨਹੀਂ ਕਹਿ ਸਕਦੇ, ਬੜੇ ਠੋਸ ਕਦਮ ਜਿਹੜੇ ਉਠਾਏ। ਉਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਿਆ ਸੀ ਵੀ ਸ਼ਰਾਬਬੰਦੀ ਇਹਨਾਂ ਨੇ ਬੰਦ ਕਰਵਾਤੀ, ਬਈ ਸ਼ਰਾਬ ਨਹੀਂ ਉਹਨਾਂ ਦਿਨਾਂ ਦੇ ਵਿੱਚ ਚੱਲੂਗੀ। ਰਿਸ਼ਵਤ ਜਿਹੜੀ ਆ, ਪੈਸਾ ਜਿਹੜਾ ਆ ਉਹ ਲਿਮਟਡ ਕਰ ਦਿੱਤਾ ਉਹਨਾਂ ਦਿਨਾਂ ਦੇ ਵਿੱਚ। ਇਹਨਾਂ ਨੇ ਚਲਾਇਆ ਉਹ ਜਿਹੜਾ ਆਪਣਾ ਕੋਡ ਆਫ ਕੰਡਕਟ, ਇਲੈਕਸ਼ਨ ਕੋਡ ਆਫ ਕੰਡਕਟ, ਬਈ ਉਹਦੇ ਵਿੱਚ ਕੀ ਕੀ ਬੰਦ ਰਹੂਗਾ, ਕਿਉਂਕਿ ਪਹਿਲਾਂ ਤੁਹਾਨੂੰ ਪਤਾ ਵੀ ਸਿੱਧਾ ਹੀ ਕੰਮ ਚੱਲਦਾ। ਲਾਊਡ ਸਪੀਕਰ ਵੀ ਇਹਨਾਂ ਨੇ ਬੰਦ ਕਰਵਾਏ ਜੀ। ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਮੈਂ ਉਹਨਾਂ ਦੇ ਬਾਰੇ ਪੜ੍ਹਦਾ ਸੀ, ਉਹ ਕਹਿੰਦੇ ਵੀ ਪਰਸਨਲੀ ਤੌਰ ਦੇ ਉੱਤੇ 1999 ਦੇ ਵਿੱਚ ਜਦੋਂ ਚੋਣਾਂ ਹੋਈਆਂ ਜੀ, 1488 ਉਮੀਦਵਾਰ ਇਹਨਾਂ ਨੇ ਡਿਸਕੁਆਲੀਫਾਈਡ ਕਰ ਦਿੱਤੇ, ਪਰ 40,000 ਦੇ ਕਰੀਬ ਅਕਾਊਂਟ ਜਿਹੜੇ ਆ ਇਹਨਾਂ ਨੇ ਚੈੱਕ ਕੀਤੇ ਸੀ ਉਸ ਵੇਲੇ,
ਇੰਨਾ ਜ਼ਿਆਦਾ, ਤੇ ਉਹਦੇ ਵਿੱਚ ਬਹੁਤ ਵੱਡੇ ਵੱਡੇ ਪੋਲੀਟੀਕਲ ਲੀਡਰ ਸੀ। ਜਿਹੜਾ ਜ਼ਰੂਰ ਦੋਸਤਾਂ ਨੂੰ ਉਹਨਾਂ ਦੇ ਬਾਰੇ ਪੜ੍ਹਨਾ ਜਿਹੜਾ ਚਾਹੀਦਾ ਆ, TN ਸੇਸ਼ਨ ਦੇ ਬਾਰੇ ਬੜੇ ਮਹਾਨ ਸਾਡੇ ਉਹ ਹੋਏ ਆ। ਤੇ ਉਹਨਾਂ ਨੇ 14,000 ਦੇ ਕਰੀਬ ਜਿਹੜੇ ਕੈਂਡੀਡੇਟ ਆ ਉਹ ਡਿਸਕੁਆਲੀਫਾਈਡ ਇਸ ਆਧਾਰ ਦੇ ਉੱਤੇ ਕੀਤੇ ਸੀ ਵੀ ਉਹਨਾਂ ਨੇ ਫਾਲਸ ਇਨਫੋਰਮੇਸ਼ਨ ਜਿਹੜੀ ਚੋਣ ਕਮਿਸ਼ਨ ਨੂੰ ਦਿੱਤੀ। ਬਿਲਕੁਲ ਇੱਕ ਤਰ੍ਹਾਂ, ਹਾਂਜੀ, ਇੱਕ ਤਰ੍ਹਾਂ ਦੇ ਨਾਲ ਇੱਕ ਉਹ ਨੀਂਹ ਪੱਥਰ ਰੱਖਿਆ, ਠੋਸ ਕਦਮ ਜਿਹੜੇ ਉਠਾਏ ਆ ਜਿਹੋ ਜਿਹੇ ਹੋਣੇ ਚਾਹੀਦੇ ਸੀ। ਪਰ TN ਸੇਸ਼ਨ ਦਾ ਜਿੰਨਾ ਹੀ ਗਰਵ ਦੇ ਨਾਲ ਨਾਂ ਲੈਂਦੇ ਆ, ਉਸ ਤੋਂ ਬਾਅਦ ਸਿੰਘ ਸਾਹਿਬ ਵੀ ਆਏ, ਬੜਾ ਚੋਣ ਕਮਿਸ਼ਨ ਦਾ ਨਾਂ ਹੁੰਦਾ ਸੀ। ਪਰ ਹੁਣ ਪਿਛਲੇ 15 ਕੁ ਸਾਲਾਂ ਤੋਂ ਆਪਾਂ ਦੇਖ ਲਈਏ ਕਿ ਚੋਣ ਕਮਿਸ਼ਨ ਕੋਈ ਐਡੀ ਅਹਿਮ ਨਾਂ ਹੀ ਨਹੀਂ ਚੜ੍ਹਦਾ ਸਾਡੇ ਮੂੰਹ ਦੇ ਉੱਤੇ। ਚੋਣ ਕਮਿਸ਼ਨਰ ਜਿਹੜਾ ਆ, ਜੇ ਅਸੀਂ ਆਪਣੇ ਦੇਖੀਏ, ਜਿੱਦਾਂ ਆਪਾਂ TN ਸੇਸ਼ਨ ਦੀ ਗੱਲ ਕਰੀਏ, ਕ੍ਰਿਸ਼ਨਾ ਮੂਰਤੀ ਉਹਨਾਂ ਦੀ ਗੱਲ ਕਰੀਏ, ਤੇ ਉਹ ਜਿਹੜੇ ਬੰਦੇ ਸੀ ਉਹਨਾਂ ਦਾ ਨਾਂ ਜਾਣੀ ਬਰਾਬਰ ਚੱਲਦਾ ਹੁੰਦਾ ਸੀ ਮੋਦੀ ਦੇ, ਜਾਂ ਕੋਈ ਵੀ ਪ੍ਰਾਈਮ ਮਿਨਿਸਟਰ, ਜਾਣੀ ਕਹਿ ਲਓ ਪ੍ਰਾਈਮ ਮਿਨਿਸਟਰ ਦੇ ਬਰਾਬਰ ਚੱਲਦਾ ਹੁੰਦਾ ਸੀ। ਪਰ ਅੱਜ ਦੇ ਸਿਸਟਮ ਦੇ ਵਿੱਚ ਇਹ ਜਿਹੜਾ ਆ ਥੋੜ੍ਹਾ ਜਿਹਾ ਲੱਗਦਾ ਆ ਵੀ ਪਤਾ ਨਹੀਂ ਕਿਉਂ ਲੱਗਦਾ ਮੈਨੂੰ ਵੀ ਥੋੜ੍ਹੀ ਜਿਹੀ ਕਾਲਾ ਮਾਲੀ ਜਿਹੜੀ ਹੈਗੀ ਆ ਚੋਣ ਕਮਿਸ਼ਨ ਦੀ। ਕਾਲਾ ਮਾਲੀ ਕਹਿ ਸਕਦੇ ਹਾਂ, ਜਾਂ ਕਹਿ ਲਓ ਕਿ ਉਹ ਸਖਤਾਈ ਨਹੀਂ ਰਹੀ, ਜਾਂ ਉਹ ਪਦਵੀ ਦਾ ਰੁਤਬਾ ਬਰਕਰਾਰ ਨਹੀਂ ਰੱਖ ਸਕੇ। ਤੇ ਹੋ ਸਕਦਾ ਜਿਹੜੀਆਂ ਕੇਂਦਰੀ ਸਰਕਾਰਾਂ ਉਹਨਾਂ ਦੇ ਥੱਲੇ ਲਾ ਕੇ ਚੱਲਦੇ ਆ, ਤੇ ਇਹਨਾਂ ਭੁਲੇਖੇ ਤਾਂ ਪੈਂਦੇ ਆ ਤਾਂ ਜੀ, ਭੁਲੇਖੇ ਤਾਂ ਪੈਂਦੇ ਆ। ਪਰ ਚਲੋ ਅਸੀਂ ਕੁਐਸਚਨ ਜਾਨੀ ਇਹਦੇ ਵਿੱਚ ਜ਼ਰੂਰ ਇਹ ਫੇਅਰ ਤੇ ਟਰਾਇਲ ਤੇ ਇੰਡੀਪੈਂਡੈਂਟ ਫਿਰ ਵੀ ਅਸੀਂ ਭਰੋਸਾ ਰੱਖਦੇ ਹਾਂ ਕਿ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਕਾਫੀ ਇਹਦੇ ਵਿੱਚ ਮਕਬੂਲੀਅਤ ਵੀ ਹੋਈ ਹੈ। ਇੱਕ ਬੜਾ ਚੈਲੰਜਿੰਗ ਜੋਬ ਵੀ ਹੈਗੀ, ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼, ਜਿੱਥੇ ਐਡੀ ਵੱਡੀ ਲੈਵਲ ਦੇ ਉੱਤੇ ਵੋਟਿੰਗ ਹੁੰਦੀ ਆ। ਪਰ ਇਹ ਵੀ ਇੱਕ ਹੈਗਾ ਕਿ ਜਿੱਦਾਂ ਹੁਣ ਗੱਲ ਕੀਤੀ ਜਾਂਦੀ ਕਿ ਇੱਕੋ ਵਾਰੀ ਸਾਰੀਆਂ ਚੋਣਾਂ ਕਿਉਂ ਨਹੀਂ ਆਪਾਂ ਕਰਵਾਉਂਦੇ, ਕਿ ਇੱਕੋ ਵਾਰੀ ਬੰਦਾ ਅੰਦਰ ਜਾਵੇ, ਜਿੱਦਾਂ ਇੱਥੇ ਆਪਾਂ ਆਸਟ੍ਰੇਲੀਆ ਵਿੱਚ ਵੀ ਦੇਖਿਆ ਵੀ ਸੈਨੇਟਰ ਜਿਹੜੇ ਆ ਤੇ ਸਾਰੇ ਇਕੱਠੇ ਇੱਕੋ ਵਾਰੀ ਆਪਾਂ ਕਰਵਾ ਲਈਏ ਹੈ ਨਾ ਚੋਣਾਂ। ਚਲੋ ਇੱਥੇ ਆਬਾਦੀ ਵੀ ਘੱਟ ਆ, ਪਰ ਉੱਥੇ ਵੀ ਜਿੱਦਾਂ ਹੁਣ ਆਪਾਂ ਚੋਣਾਂ ਕੁਛ ਨਾ ਕੁਛ ਆਇਆ ਹੀ ਰਹਿੰਦਾ। ਲੋਕ ਸਭਾ ਦੀਆਂ ਹੋ ਗਈਆਂ, ਜਿੱਦਾਂ ਹੁਣ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੱਲ ਪਈਆਂ, ਫਿਰ ਸਟੇਟ ਇਲੈਕਸ਼ਨ ਕਮਿਸ਼ਨ ਨੇ ਪੰਚਾਇਤ ਦੀਆਂ ਕਰਾਉਣ ਲੱਗ ਪੈਣਾ, ਇਲੈਕਸ਼ਨ ਆਪਣੇ ਮਿਊਨਿਸਪਲ ਕਮੇਟੀਆਂ ਦੀਆਂ ਕਰਾਉਣ ਲੱਗ ਪੈਣੀਆਂ, ਫਿਰ ਉਸ ਤੋਂ ਬਾਅਦ ਬਲਾਕ ਸੰਮਤੀ, ਜਾਣੀ ਸਾਰਾ 5 ਸਾਲਾਂ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਇੱਦਾਂ ਦਾ ਚੱਲਿਆ ਰਹਿੰਦਾ ਆ। ਤੇ ਕਿ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਜਿਹੜੀਆਂ ਇਹਨੂੰ ਕਿਸ ਰੂਪ ਦੇ ਵਿੱਚ ਦੇਖਦੇ ਹੋ ਤੁਸੀਂ? ਜੰਮੂ ਦੇ ਵਿੱਚ ਇਸ ਟਾਈਮ ਦਲਜੀਤ ਜੀ, ਜੇ ਆਪਾਂ ਥੋੜ੍ਹੀ ਜਿਹੀ ਝਾਤ ਮਾਰੀਏ ਨਾ, ਚੋਣਾਂ ਤਾਂ ਕਰਵਾ ਰਹੇ ਨੇ। ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜਾ ਜੰਮੂ ਅਤੇ ਕਸ਼ਮੀਰ ਦਾ ਏਰੀਆ ਆ, ਉੱਥੇ ਜਿੱਦਾਂ ਉਹਨਾਂ ਨੇ ਮੈਟਰੋ ਵਗੈਰਾ ਜਾਂ ਮੋਲਸ ਵਗੈਰਾ ਜਾਂ ਇੰਟਰਨੈਟ ਬੜਾ ਵਧੀਆ ਦੇ ਦਿੱਤਾ, ਜੋਬਸ ਵੀ ਕ੍ਰੀਏਟ ਕੀਤੀਆਂ, IT ਦੀ ਹੱਬ ਬਣਾਉਣ ਨੂੰ ਫਿਰਦੇ ਆ। ਬਾਹਰਲੇ ਡੈਲੀਗੇਸ਼ਨ ਲਿਆ ਕੇ ਉਹਨਾਂ ਨੂੰ ਉੱਥੇ ਵਿਜ਼ਿਟ ਕਰਵਾਇਆ ਟੂਰਿਜ਼ਮ ਦੇ ਲਈ, ਔਰ ਉਹ ਹੈਪੀ ਹੋ ਕੇ ਗਏ ਆ। ਦੇਖੋ, ਸਰਕਾਰ ਦੀ ਕੋਸ਼ਿਸ਼ ਤਾਂ ਇਹ ਆ ਵੀ ਜਦੋਂ ਦੀ ਉਹ ਧਾਰਾ ਚੱਕੀ ਆ ਉੱਥੋਂ, ਵੀ ਹੁਣ ਅਸੀਂ ਕਰਕੇ ਵੀ ਕੁਛ ਦਿਖਾਈਏ, ਔਰ ਉਹ ਦਿਖਿਆ ਆ, ਵਰਲਡ ਨੇ ਦੇਖਿਆ ਆ, ਅਸੀਂ ਵੀ ਦੇਖਿਆ ਆ, ਲੋਕਾਂ ਨੇ। ਇਸ ਕਰਕੇ ਜੇ ਉਹਦੇ ਨਾਲ ਚੋਣਾਂ ਹੋ ਰਹੀਆਂ, ਇਹਨਾਂ ਨੂੰ ਬੈਨੀਫਿਟ ਤਾਂ ਉੱਥੇ ਹੈਗਾ ਆ। ਜਿਸ ਜਗ੍ਹਾ ਤੋਂ ਛੱਡ ਕੇ ਗਏ ਆ, ਮਹਾਰਾਸ਼ਟਰ ਵਗੈਰਾ ਛੱਡ ਗਏ, ਹੋ ਸਕਦਾ ਉੱਥੇ ਡਰ ਲੱਗਦਾ ਹੋਵੇ, ਕਿਉਂਕਿ ਗੁਜਰਾਤ ਦੀਆਂ ਜਿਹੜੀਆਂ ਪਰਸੈਂਟੇਜ ਸੀਗੀਆਂ ਮੋਦੀ ਸਰਕਾਰ ਹੁਣ ਥੋੜ੍ਹੀ ਘੱਟੇ ਹੀ ਪਈ ਸੀਗੀ, ਚਲੋ ਲੈ ਗਏ ਨੇ। ਇਸ ਟਾਈਮ ਜਿਹੜਾ ਜੰਮੂ ਦਾ ਚੋਣਾਂ ਦਾ ਉੱਥੇ ਨੈਰੇਟਿਵ ਬਣਿਆ ਹੋਇਆ ਨਾ, ਉਹਦੇ ਵਿੱਚ ਜਿਹੜਾ ਮੇਨ ਇੱਕ ਫੈਕਟਰਸ ਆ ਰਿਹਾ ਆ, ਉੱਥੇ ਅੱਤਵਾਦੀ ਹਮਲੇ ਜਿਹੜੇ ਹੋ ਰਹੇ ਆ, ਉਹ ਹਟਣ ਦਾ ਨਾਂ ਨਹੀਂ ਲੈ ਰਹੇ ਹੈਗੇ। ਅਤੇ ਉਹਦੇ ਵਿੱਚ ਪਤਾ ਲੱਗਾ ਵੀ ਜਿਹੜਾ ਆਪਣਾ ਉਹਨਾਂ ਦਾ ਪੈਟਰਨ ਆ ਨਾ, ਉਹ ਇਹਨਾਂ ਨੂੰ ਸਮਝ ਨਹੀਂ ਆ ਰਿਹਾ। ਸੋ ਵੈਸੇ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਕਹਿ ਦਿੱਤਾ ਵੀ ਸਤੰਬਰ ਮਹੀਨੇ 'ਚ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਉਣੀਆਂ ਆ। ਪਰ ਅੱਤਵਾਦੀ ਹਮਲੇ, ਹੁਣ ਇਹਦੇ ਵਿੱਚ ਆਪਾਂ ਲਿਸਟ ਸਾਂਝੀ ਕਰ ਸਕਦੇ ਹਾਂ। 9 ਜੂਨ ਨੂੰ ਰਿਆਸੀ 'ਚ, 11 ਜੂਨ ਨੂੰ ਕਠੂਆ 'ਚ, 7 ਜੁਲਾਈ ਨੂੰ ਰਜੌਰੀ 'ਚ, 8 ਜੁਲਾਈ ਨੂੰ ਫਿਰ ਕਠੂਆ 'ਚ, ਅਤੇ 9 ਜੁਲਾਈ ਨੂੰ ਫਿਰ ਡੋਡਾ ਦੇ ਵਿੱਚ। ਹੁਣ ਕਠੂਆ ਦੀ ਸਥਿਤੀ ਨੂੰ ਛੱਡ ਕੇ ਇਹਨਾਂ ਹਮਲਿਆਂ ਲਈ ਜਿਹੜੇ ਜ਼ਿੰਮੇਵਾਰ ਦਹਿਸ਼ਤਗਰਦ ਸੀਗੇ, ਨਾ ਤਾਂ ਕੋਈ ਫੜਿਆ ਗਿਆ, ਔਰ ਨਾ ਹੀ ਇਹ ਪਤਾ ਲੱਗਿਆ ਕਿ ਉਹ ਮੁਕਾਬਲੇ ਦੇ ਵਿੱਚ ਕੋਈ ਹਲਾਕ ਹੋਏ ਆ। ਸੋ ਹੁਣ ਇੱਥੇ ਇਹ ਦੇਖਣਾ ਪਊਗਾ ਵੀ ਇਸ ਤਰ੍ਹਾਂ ਦੀ ਸਥਿਤੀ ਹੁਣ ਇਹ ਬਣੀ ਕਿਵੇਂ ਆ। ਜਿਹੜਾ ਉੱਥੇ ਆਪਣੇ ਕੋਲ ਇਸ ਸਟੇਟ ਦਾ ਕਹਿ ਲਓ ਕਿ DGP ਜੰਮੂ ਕਸ਼ਮੀਰ ਦੇ ਪੁਲਿਸ ਦੇ ਸਾਬਕਾ DGP, ਅਗਰ ਮੈਂ ਸਹੀ ਹੋਵਾਂ ਤਾਂ ਐਪੀ ਵੈਦ, ਉਹ ਆਪਾਂ ਉਹਨੂੰ ਸਾਬਕਾ DGP ਕਹਾਂਗੇ, ਉਹਨਾਂ ਨੇ ਬਿਆਨ ਦਿੱਤਾ ਵੀ ਦਹਿਸ਼ਤਗਰਦਾਂ ਨੇ ਨਾ ਆਪਣਾ ਪੈਟਰਨ ਚੇਂਜ ਕਰ ਲਿਆ, ਵੀ ਸਾਡੀ ਸਮਝ ਤੋਂ ਹਜੇ ਬਾਹਰ ਆ ਰਿਹਾ ਆ। ਪੈਟਰਨ ਚੇਂਜ ਦੇ ਵਿੱਚ ਕੀ ਆ ਜੀ, ਕਹਿੰਦੇ ਜੀ ਉਹਨਾਂ ਨੇ ਨਾ ਜੰਗਲਾਂ 'ਚ ਯੁੱਧ ਕਰਨ ਦੀ ਸਿਖਲਾਈ ਲਈ ਹੋਈ ਆ, ਜਿਹੜੇ ਫਿਰ ਮਾਰ ਮੂਰ ਕੇ ਨਾ ਭੱਜ ਜਾਂਦੇ, ਸਾਨੂੰ ਪਤਾ ਨਹੀਂ ਲੱਗਦਾ ਹੈਗਾ। ਦੂਸਰਾ ਉਹਨਾਂ ਨੇ ਕਿਹਾ ਵੀ ਉਹਨਾਂ ਕੋਲ ਪਹਾੜੀ ਯੁੱਧ ਵੀ ਸਿਖਲਾਈ ਆ, ਉਹ ਟ੍ਰੇਨਡ ਹੋ ਕੇ ਆਏ ਆ। ਤੀਸਰਾ ਉਹਨਾਂ ਨੇ ਕਿਹਾ ਵੀ ਉਹਨਾਂ ਕੋਲ ਬਹੁਤ ਜ਼ਿਆਦਾ ਨਾ ਆਧੁਨਿਕ ਹਥਿਆਰ ਆ,
ਉਹਨਾਂ ਆਧੁਨਿਕ ਹਥਿਆਰਾਂ ਦੇ ਵਿੱਚ ਉਹਨਾਂ ਕੋਲ ਸਨਾਈਪਰਸ ਬਹੁਤ ਜ਼ਿਆਦਾ ਆ, ਦੂਰੋਂ ਬੈਠ ਕੇ ਤੁਹਾਨੂੰ ਜੱਜ ਕਰ ਲੈਂਦੇ ਆ, ਤੁਹਾਨੂੰ ਸ਼ੂਟ ਕਰ ਦਿੰਦੇ, ਔਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਹੋਇਆ ਕੀ ਆ। ਤੁਹਾਨੂੰ ਇਹ ਨਹੀਂ ਸਮਝ ਲੱਗਦੀ ਕਿ ਅਸੀਂ ਕਿੰਨੇ ਕਿਲੋਮੀਟਰ ਦਾ ਹੁਣ ਰਾਬਤਾ ਛਾਣੀ ਆ ਵੀ ਗੋਲੀ ਆਈ ਕਿੱਥੋਂ ਸੀਗੀ। ਸਨਾਈਪਰ ਤਾਂ ਕਿਲੋਮੀਟਰਾਂ ਤੋਂ ਵੀ ਦੂਰੋਂ ਮਾਰ ਦਿੰਦੇ ਆ। ਰਾਤ ਨੂੰ ਜ਼ਿਆਦਾ ਤੁਹਾਡੇ 'ਤੇ ਅਟੈਕ ਕਰਦੇ ਆ। ਨਾਈਟ ਵਿਜ਼ਨ ਟੈਕਨੋਲੋਜੀ ਉਹਨਾਂ ਕੋਲ ਆ ਗਈ ਹੈ, ਪਤਾ ਨਹੀਂ ਹੁਣ ਕਿੱਥੋਂ ਆਉਂਦੀ ਆ, ਪਤਾ ਨਹੀਂ ਤਾਂ ਇਹ ਸੈਂਟਰ ਆਫ ਇੰਡੀਆ ਜਿਹੜਾ ਮੱਧ ਪ੍ਰਦੇਸ਼ ਵਗੈਰਾ ਆ ਉੱਥੇ ਬਥੇਰੇ ਹਥਿਆਰ ਬਣਦੇ ਆ, ਜਾਂ ਬਾਰਡਰ ਪਾਰੋਂ ਆਉਂਦੀ ਆ। ਸੋ ਇਹ ਸਾਰੀਆਂ ਉਹਨਾਂ ਨੂੰ ਸਮੱਸਿਆ ਪਈਆਂ ਹੋਈਆਂ ਕਿ ਹਮਲਾ ਕਰ ਜਾਂਦੇ ਆ ਔਰ ਇਹ ਭੱਜ ਜਾਂਦੇ ਆ, ਸਾਡੇ ਕੋਲ ਉਹਨਾਂ ਦੀ ਕੋਈ ਗੱਲ ਨਹੀਂ ਬਣਦੀ। ਅਤੇ ਜੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਗਈਆਂ ਤਾਂ ਹੋ ਸਕਦਾ ਫਿਰ ਚੋਣ ਕਮਿਸ਼ਨ ਇਹ ਕਹਿ ਦੇਵੇ ਕਿ ਜੰਮੂ ਨੂੰ ਵੀ ਰਹਿਣ ਦਿਓ। ਨਹੀਂ, ਚੋਣ ਕਮਿਸ਼ਨ ਤਾਂ ਕਾਫੀ ਤਿਆਰੀ ਉਹਨਾਂ ਨੇ ਵੀ ਆਪਣੀ ਦੱਸੀ ਆ। ਪਰ ਜਿੱਦਾਂ ਤੁਸੀਂ ਇਹ ਕੇਸਾਂ ਦੀ ਗੱਲ ਕੀਤੀ ਆ, ਪਿਛਲੀ ਵਾਰ ਜਦੋਂ ਜਾਂ ਹੁਣ ਤੱਕ ਆਪਾਂ ਦੇਖਦੇ ਆਏ ਆ ਵੀ ਹਮਲੇ ਹੁੰਦੇ ਸੀ ਜੀ, ਪਰ ਉਹਦੇ ਵਿੱਚ ਕੀ ਹੁੰਦਾ ਸੀ, ਇਨਕਾਊਂਟਰ ਵੀ ਹੁੰਦੇ ਸੀ ਅਤੇ ਫੌਜੀ ਵੀ ਸ਼ਹੀਦ ਹੁੰਦੇ ਸੀ ਅਤੇ ਅੱਤਵਾਦੀ ਵੀ ਕੁਛ ਨਾ ਕੁਛ ਮਰਦੇ ਸੀ। ਪਰ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਵੀ ਸਿਰਫ 2 ਅੱਤਵਾਦੀ ਜਿਹੜੇ ਆ ਮਰੇ ਆ। ਉਹਦੇ ਵਿੱਚ ਵੀ ਇੱਕ ਸ਼ਾਇਦ ਰੌਕਟ ਆਪਣਾ ਹੀ ਉਹਦਾ ਫਟ ਗਿਆ, ਹਾਂਜੀ, ਅਤੇ ਇੱਕ ਦੀ ਉੱਦਾਂ ਇਨਕਾਊਂਟਰ ਦੇ ਵਿੱਚ ਹੋਈ ਆ। ਬਾਕੀ ਜਿਹੜੇ ਹਮਲੇ ਹੋਏ ਆ, ਇੱਕ ਤਾਂ 1 ਮਹੀਨਾ ਸਰਚ ਆਪਰੇਸ਼ਨ ਚਲਾਇਆ ਗਿਆ, ਬਹੁਤ ਸਾਰੇ ਜਿੱਦਾਂ ਤੁਸੀਂ ਲਸਾੜ ਸਾਹਿਬ ਦੱਸਿਆ ਵੀ ਇਹ ਹੋਏ ਆ। ਪਰ ਸ਼ਾਇਦ ਜਿੱਦਾਂ ਪਹਿਲਾਂ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਆ ਕਿ ਅਰਬ ਕੰਟਰੀਆਂ ਤੋਂ ਬਾਹਰ ਜਿਹੜੇ ਆਏ ਆ, ਬਹੁਤ ਵਧੀਆ ਰਿਹਾ। ਅਤੇ ਵੱਡੇ ਜਿਹੜੇ ਸਮਿਟ ਆ ਇੱਥੇ ਕਰਵਾਏ ਗਏ, ਜੰਮੂ ਕਸ਼ਮੀਰ ਦੇ ਵਿੱਚ ਪ੍ਰਮੋਟ ਕੀਤਾ ਗਿਆ, ਟੂਰਿਜ਼ਮ ਜਿਹੜਾ ਆ ਕਾਫੀ ਪ੍ਰਮੋਟ ਜਿਹੜਾ ਹੋਇਆ। ਪਰ ਨਾਲ ਇਹ ਤਾਂ ਹੀ ਪ੍ਰਮੋਟ ਹੋਣਾ ਆ ਜੇ ਉੱਥੇ ਸ਼ਾਂਤੀ ਜਿਹੜੀ ਬਣੀ ਰਵੇ। ਹੁਣ ਜਿੱਦਾਂ ਦੀਆਂ ਤੁਸੀਂ ਦੱਸਦੇ ਹੋ, ਉਹ ਤੋਂ ਇੱਦਾਂ ਦੀ ਗੱਲ ਜ਼ਰੂਰ ਲੱਗਦੀ ਆ ਵੀ ਕਿਤੇ ਨਾ ਕਿਤੇ ਜਿਹੜਾ ਘਰੇਲੂ ਇੱਕ ਸਮਰਥਨ ਆ ਉਹਨਾਂ ਨੂੰ ਜ਼ਰੂਰ ਜਿਹੜਾ ਆ ਉਹ ਮਿਲ ਰਿਹਾ ਆ, ਅਤੇ ਬੜਾ ਚਿੰਤਾਜਨਕ ਆ। ਅਤੇ ਪਰ ਫਿਰ ਵੀ ਇੱਕ ਤਰ੍ਹਾਂ ਦੇ ਨਾਲ ਅਸੀਂ ਆਸ ਰੱਖਦੇ ਹਾਂ ਇਲੈਕਸ਼ਨ ਕਮਿਸ਼ਨ ਨੂੰ। ਬੜੀ ਹਾਰਡ ਜੋਬ ਆ ਜੰਮੂ ਕਸ਼ਮੀਰ ਦੇ ਵਿੱਚ ਖਾਸ ਤੌਰ ਦੇ ਉੱਤੇ ਜੇ ਆਪਾਂ ਗੱਲ ਜਿਹੜੀ ਕਰੀਏ। ਅਤੇ ਅੱਗੇ ਜਦੋਂ ਸੈਂਟਰ ਗੌਰਮੈਂਟ ਦੀ ਗੱਲ ਕਰਦੇ ਹਾਂ ਅਤੇ ਮੋਦੀ ਸਾਹਿਬ ਹੁਣੀ ਬਹੁਤ ਵੱਡਾ ਨਾਂ ਆ, ਅਮਿਤ ਸ਼ਾਹ ਹੁਣੀ ਬਹੁਤ ਵੱਡਾ ਨਾਂ ਆ, ਪਰ ਮੈਂ ਬੜਾ ਪ੍ਰਭਾਵਿਤ ਹਾਂ ਗਡਕਰੀ ਸਾਹਿਬ ਦੇ ਉੱਤੋਂ। ਗਡਕਰੀ ਸਾਹਿਬ ਕਾਫੀ ਵਧੀਆ ਕੰਮ ਵੀ ਹੁਣ ਤੱਕ ਕਰਦੇ ਰਹੇ ਆ, ਕਾਫੀ ਇੰਟੈਲੀਜੈਂਟ ਵੀ ਹੈਗੇ ਆ, ਅਤੇ ਬੜਾ ਫਿਗਰਸ ਦੇ ਨਾਲ ਉਹ ਰਿਪਲਾਈ ਕਰਦੇ ਆ, ਅਤੇ ਵਿਰੋਧੀ ਵੀ ਸ਼ਾਇਦ ਉਹਨਾਂ ਨੂੰ ਸਨਮਾਨ ਦੀ ਭਾਵਨਾ ਦੇ ਨਾਲ ਦੇਖਦੇ ਆ। ਪਿਛਲੇ ਦਿਨਾਂ ਦੇ ਵਿੱਚ ਜਲੰਧਰ ਆਏ ਸੀ ਅਤੇ ਕਾਫੀ ਡਾਟਾ ਬੇਸਡ ਜਿਹੜੀ ਆ, ਮੈਨੂੰ ਲੱਗਦਾ ਇੰਨੀ ਕੋਈ ਤਿਆਰੀ ਦੇ ਵਿੱਚ ਮਿਨਿਸਟਰ ਹੁੰਦਾ ਨਹੀਂ ਜਿੰਨੀ ਤਿਆਰੀ ਉਹਨਾਂ ਦੇ ਕੋਲ ਹੈਗੀ ਸੀ। ਪਰ ਉਹਨਾਂ ਦਾ ਵੀ ਰੇੜਕਾ ਜਿਹੜਾ ਭਗਵੰਤ ਮਾਨ ਦੇ ਨਾਲ ਖੜਾ ਹੋ ਗਿਆ ਆ। ਭਾਰਤ ਮਾਲਾ ਜਿਹੜਾ ਪ੍ਰੋਜੈਕਟ ਆ, ਜਿਹਦੇ ਨਾਲ ਕਿ ਵੱਡੇ ਹਾਈਵੇ ਜਿਹੜੇ ਪੰਜਾਬ ਦੇ ਵਿੱਚ ਬਣਨੇ ਆ, ਕਿਉਂਕਿ ਆਪਾਂ ਹਮੇਸ਼ਾ ਹੀ ਇਹ ਕਹਿੰਦੇ ਰਹਿੰਦੇ ਆ ਵੀ ਇਨਵੈਸਟਮੈਂਟ ਜਿਹੜੀ ਆ ਹੋਣੀ ਚਾਹੀਦੀ ਆ। ਇਨਵੈਸਟਮੈਂਟ ਤਾਂ ਹੀ ਹੋਣੀ ਆ ਜੇ ਉਹਦੇ ਲਈ ਰੋਡ ਜਿਹੜੇ ਆ ਵਧੀਆ ਬਣੇ ਹੋਣ। ਅਤੇ ਕੀ ਰੌਲਾ ਪੈ ਗਿਆ ਇਹਨਾਂ ਦਾ ਆਪਸ ਵਿੱਚ? ਦਲਜੀਤ ਜੀ, ਇਹ ਰੌਲਾ ਮੈਨੂੰ ਲੱਗਦਾ ਕਿਤੇ ਪੰਜਾਬ ਦੇ ਜੜੀ ਨਾ ਬਹਿ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਵੈਸੇ ਵੀ ਸਰਕਾਰੀ ਪੈਸੇ ਦਾ ਵੈਸੇ ਹੀ ਰੌਲਾ ਪਿਆ ਰਹਿੰਦਾ ਹੈ। ਸਾਡੇ ਸੂਬਾ ਸਰਕਾਰ ਮੁਖੀ ਭਗਵੰਤ ਮਾਨ ਹੋਣੀ ਕਹਿੰਦੇ ਕਿ ਸਾਨੂੰ ਆ ਬਣਦਾ ਪੈਕੇਜ ਦੇ ਦਿਓ, ਸਾਡਾ RDF ਰੋਕ ਲਿਆ, ਜਾਂ ਇਹ ਸਹੂਲਤਾਂ ਦੇਣ ਤੋਂ ਤੁਸੀਂ ਪੈਸਾ ਰੋਕ ਲਿਆ। ਇਹ ਤਾਂ ਪਹਿਲਾਂ ਹੀ ਬੜੇ ਰੇੜਕੇ ਬਣੇ ਹੋਏ ਆ। ਹੁਣ ਜੇ ਤੁਹਾਨੂੰ ਯਾਦ ਹੋਵੇ ਕਿ ਹੁਣ ਥੋੜ੍ਹੇ ਦਿਨ ਪਹਿਲਾਂ ਹੀ ਇਹ ਇੱਕ ਵਿਸ਼ੇਸ਼ ਪੈਕੇਜ ਲਈ ਵੀ ਗਏ ਸੀਗੇ ਕੇਂਦਰ ਸਰਕਾਰ ਕੋਲ। ਉਹਨੇ ਮੋੜਵਾਂ ਜਵਾਬ ਦਿੱਤਾ ਕਿ ਅਸੀਂ ਇੱਕ ਸਟੇਟ ਨੂੰ ਮੂਹਰੇ ਰੱਖ ਕੇ ਵਿਸ਼ੇਸ਼ ਪੈਕੇਜ ਨਹੀਂ ਦੇ ਸਕਦੇ। ਚਲੋ ਉਹ ਸਾਡਾ ਵਿਸ਼ਾ ਨਹੀਂ ਹੈਗਾ। ਇਹ ਜਿਹੜਾ ਤੁਸੀਂ ਰਾਸ਼ਟਰੀ ਮਾਰਗਾਂ ਦਾ ਰੌਲਾ ਦੀ ਗੱਲ ਕੀਤੀ, ਇਹਨੂੰ ਦਲਜੀਤ ਜੀ ਕਹਿੰਦੇ ਆ ਭਾਰਤ ਮਾਲਾ ਪ੍ਰੋਜੈਕਟ ਆ। ਇਹਦੇ ਵਿੱਚ ਕੀ ਆ, ਭਾਰਤ ਮਾਲਾ ਪ੍ਰੋਜੈਕਟ ਦੇਸ਼ ਦੇ ਰਾਸ਼ਟਰੀ ਰਾਜ ਮਾਰਗਾਂ ਨੂੰ ਹੋਰ ਬਿਹਤਰ ਬਣਾਉਣ ਦਾ ਇੱਕ ਪ੍ਰੋਗਰਾਮ ਆ। ਇਹਨਾਂ ਦੀ ਕੋਸ਼ਿਸ਼ ਆ ਕਿ 4 ਟਰਮਾਂ ਦੇ ਵਿੱਚ ਰਾਜ ਮਾਰਗਾਂ ਨੂੰ ਗਾਹਾਂ ਵਿਸਥਾਰ ਦਿੱਤਾ ਜਾਵੇ, ਇਹਨੂੰ ਬੰਦਰਗਾਹਾਂ ਤੱਕ ਵੀ ਲੈ ਕੇ ਜਾਇਆ ਜਾਵੇ, ਅਤੇ ਇਹਨੂੰ ਅੱਗੇ ਆਪਣੇ ਬਾਰਡਰ ਏਰੀਆ ਦੇ ਨਾਲ ਵੀ ਜੋੜਿਆ ਜਾਵੇ। ਹੁਣ ਪੰਜਾਬ ਬਾਰਡਰ ਏਰੀਆ ਲੱਗਦਾ ਆ, ਤਾਂ ਇਹਨਾਂ ਨੇ ਪੰਜਾਬ ਦੇ ਲਈ ਵੀ ਕਾਫੀ ਵੱਡਾ ਫੰਡ ਰੱਖਿਆ ਹੋਇਆ ਕਿ ਸਾਨੂੰ ਜ਼ਮੀਨ ਅਕਵਾਇਰ ਕਰਨੀ ਹੈ ਔਰ ਸਾਨੂੰ ਰਾਸ਼ਟਰੀ ਮਾਰਗ ਕੱਢਣ ਦਿਓ ਇਸ ਪ੍ਰੋਜੈਕਟ ਮਾਲਾ ਦੇ ਵਿੱਚ। ਹੁਣ ਮਸਲਾ ਪੈ ਗਿਆ ਕਿ ਗਡਕਰੀ ਸਾਹਿਬ ਉਹਨਾਂ ਦੀ ਲੈਟਰ ਭਗਵੰਤ ਮਾਨ ਨੂੰ ਚੱਲ ਗਈ ਆ। ਉਹਨਾਂ ਨੇ ਕਿਹਾ ਵੀ ਜਿਹੜੇ ਠੇਕੇਦਾਰ ਅਸੀਂ ਪੰਜਾਬ ਦੇ ਵਿੱਚ ਲਗਾਏ ਹੋਏ ਆ ਜਾਂ ਇੰਜੀਨੀਅਰਸ ਲਗਾਏ ਹੋਏ ਆ, ਬਈ ਉਹਨਾਂ ਦੀ ਕੁੱਟਮਾਰ ਹੋ ਰਹੀ ਆ, ਉਹਨਾਂ ਦਾ ਸਮਾਨ ਭੰਨਿਆ ਜਾ ਰਿਹਾ ਆ ਜਾਂ ਉਹਨਾਂ ਨੂੰ ਹਰਾਸ਼ ਕੀਤਾ ਜਾ ਰਿਹਾ ਆ, ਅਤੇ ਸ਼ੋਸ਼ਣ ਜ਼ਿਆਦਾ ਉਹਨਾਂ ਦਾ ਹੋ ਰਿਹਾ। ਵੀ ਤੁਹਾਡੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਮੈਨੂੰ ਠੀਕ ਨਹੀਂ ਲੱਗਦੀ ਹੈਗੀ, ਇਹਨੂੰ ਬਿਹਤਰ ਕਰ ਲਓ। ਅਗਰ ਇਹ ਬਿਹਤਰ ਨਹੀਂ ਹੋਈ ਤਾਂ ਜਿੰਨਾ ਇਹ ਰਾਜ ਮਾਰਗਾਂ ਦੇ ਉੱਪਰ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਹਿੱਸੇ 'ਚ ਪੈਸਾ ਜਾਣਾ, ਮੈਂ ਸਾਰਾ ਹੀ ਰੱਦ ਕਰ ਦੇਣਾ, ਮੈਂ ਸਾਰਾ ਹੀ ਰੋਕ ਦੇਣਾ। ਹੁਣ ਗਡਕਰੀ ਸਾਹਿਬ ਉਹਨਾਂ ਦਾ ਬਿਆਨ ਇਹ ਦੱਸਦਾ ਕਿ ਸੂਬੇ ਦੀ ਅਮਨ ਅਮਾਨ ਦੀ ਸਥਿਤੀ ਖਰਾਬ ਹੈ, ਜਿਹਦੇ ਕਰਕੇ ਪ੍ਰੋਜੈਕਟ ਇਹ ਤੁਸੀਂ ਖਰਾਬ ਕਰ ਰਹੇ ਹੋ। ਹੁਣ ਜਿਹੜਾ ਪ੍ਰੋਜੈਕਟ ਆ ਇਹ ਸੂਬੇ ਦੇ ਹੱਕ 'ਚ ਵੀ ਆਉਂਦਾ ਆ,
ਤੇ ਦੇਸ਼ ਦੇ ਹੱਕ 'ਚ ਵੀ ਆਉਂਦਾ ਆ। ਰਾਜਮਾਰਗ ਚੰਗੇ ਹੋਣਗੇ, ਸਮਾਂ ਘੱਟ ਜਾਏਗਾ ਤੇ ਤੁਹਾਡਾ ਬਿਜ਼ਨਸ ਵੀ ਜ਼ਿਆਦਾ ਵੱਧ ਜਾਏਗਾ, ਬਿਜ਼ਨਸ ਲੌਬੀ ਅੱਛੀ ਹੋ ਜਾਏਗੀ, ਕੁਛ ਪੰਜਾਬ ਨੂੰ ਵੀ ਸਹੂਲਤ ਮਿਲ ਜੂਗੀ। ਲੇਕਿਨ ਮਾਨ ਸਾਹਿਬ ਨੇ ਮੋੜਵਾਂ ਜਵਾਬ ਇਹ ਦੇ ਦਿੱਤਾ, ਕਹਿੰਦੇ ਵੀ ਅਮਨ ਮਾਨ ਦੀ ਸਥਿਤੀ 'ਚ ਕੋਈ ਸਮੱਸਿਆ ਨਹੀਂ ਹੈਗੀ। ਇਹ ਗੱਲ ਤੁਹਾਡੀ ਝੂਠੀ ਹੈ। ਕਹਿੰਦੇ ਸਮੱਸਿਆ ਇਹ ਆ ਕਿ ਤੁਸੀਂ ਪੰਜਾਬ ਦੀ ਧਰਤੀ ਨੂੰ ਬਾਕੀ ਰਾਜਾਂ ਦੀ ਧਰਤੀ ਵਾਂਗੂ ਟਰੀਟ ਕਰਦੇ ਆ। ਪੰਜਾਬ ਦੀ ਧਰਤੀ ਹੈਗੀ ਫਰਟੀਲਾਈਜ਼ ਧਰਤੀ, ਮਹਿੰਗੀ ਆ ਇਹ। ਤੁਸੀਂ ਕਿਸਾਨਾਂ ਨੂੰ ਬਣਦਾ ਜਿਹੜਾ ਐਕਵਾਇਰ ਕਰਨ ਦਾ ਜਿਹੜਾ ਮੁਆਵਜ਼ਾ ਹੈ ਨਾ, ਉਹ ਸਹੀ ਨਹੀਂ ਦੇ ਰਹੇ ਹੈਗੇ। ਪਲੱਸ ਜਿਹੜੇ ਤੁਸੀਂ ਇਹ ਰਾਜਮਾਰਗ ਕੱਢਣਾ ਆ, ਕਿਸਾਨਾਂ ਦੀ ਸ਼ਿਕਾਇਤ ਇਹੀ ਆ ਕਿ ਭਾਈ ਜਿੱਥੋਂ ਤੁਹਾਡਾ ਰਾਜਮਾਰਗ ਜਾ ਰਿਹਾ ਆ, ਮੇਰੀ ਮੋਟਰ ਇੱਕ ਪਾਸੇ ਰਹਿ ਗਈ ਆ, ਦੂਜੇ ਪਾਸੇ ਮੇਰੇ ਥੋੜ੍ਹੀ ਜ਼ਮੀਨ ਦੂਸਰੇ ਪਾਸੇ ਚਲੀ ਗਈ ਹੈ, ਮੈਂ ਹੁਣ ਸਿੰਚਾਈ ਕਿਵੇਂ ਕਰੂੰਗਾ, ਮੈਂ ਇੰਟਰਕਨੈਕਟ ਉਹਨਾਂ ਕਿੱਦਾਂ ਹੋਵਾਂਗਾ। ਵੀ ਅਸਲ ਸਮੱਸਿਆ ਤਾਂ ਕਿਸਾਨਾਂ ਦੀ ਆ। ਤੁਸੀਂ ਉਹਨਾਂ ਦਾ ਸਾਰਥਕ ਢੰਗ ਦੇ ਨਾਲ ਸੋਲੂਸ਼ਨ ਕਰੋ, ਉਹਨਾਂ ਨੂੰ ਸਾਰਥਕ ਮੁਆਵਜ਼ਾ ਦਿਓ, ਕੱਢ ਲਓ ਆਪਣੇ ਹਾਈਵੇ। ਹੁਣ ਦੋਨੋਂ ਤਰ੍ਹਾਂ ਆਪਣੀ ਆਪਣੀ ਜਗ੍ਹਾ 'ਤੇ ਹਜੇ ਨਹੀਂ, ਉਹ ਠੀਕ ਆ, ਪਰ ਇਹਦੇ ਵਿੱਚ ਇਹ ਆ ਵੀ ਜਿਹੜੇ ਇੰਜੀਨੀਅਰ ਆ ਜਾਂ ਸਾਡੇ ਵਰਗੇ ਲੋਕ ਆ ਜਾਂ ਮਜ਼ਦੂਰ ਆ ਜੋ ਵੀ ਉੱਥੇ ਕੰਮ ਕਰਦੇ ਆ, ਪਰ ਇਹ ਬੰਦੇ ਜਿਹੜੇ ਆ ਬਿਆਨੋ ਬਿਆਨੀ ਹੋਏ ਆ ਜੀ, ਇਹ ਆਪਸ ਵਿੱਚ ਕਿਉਂ ਨਹੀਂ ਹੁੰਦੇ? ਲੋਕ ਆਮ ਲੋਕ ਜਿਹੜੇ ਇੰਜੀਨੀਅਰ ਆ ਜਾਂ ਆਮ ਜਿਹੜੇ ਉੱਥੇ ਠੇਕੇਦਾਰ ਆ, ਉਹ ਤਾਂ ਆਮ ਲੋਕ ਆ। ਜੀ, ਜਿਹੜੇ ਕਿਸਾਨ ਆ ਉਹ ਨਪੀੜੇ ਹੋਏ ਆ, ਉਹ ਵੀ ਆਮ ਲੋਕ ਆ। ਜੀ, ਜੀ, ਆਮ ਲੋਕਾਂ ਨੂੰ ਆਪਸ ਵਿੱਚ ਲੜਾਈ ਜਾਂਦੇ ਆ। ਇੱਕ ਦਿੱਲੀ ਬੈਠਾ ਬਿਆਨ ਦੇ ਰਿਹਾ ਤੇ ਇੱਕ ਜਿਹੜਾ ਆ ਚੰਡੀਗੜ੍ਹ ਬੈਠਾ ਬਿਆਨ ਦੇ ਰਿਹਾ। ਇਹ ਆਪਸ ਵਿੱਚ ਕਿਉਂ ਨਹੀਂ ਕਿਉਂਕਿ ਰਾਹ ਤੇ ਇਹਦਾ ਆਖਰ ਨੂੰ ਪਾਰਲੀਮੈਂਟਰੀ ਜਾਂ ਜੁਡੀਸ਼ਲੀ ਨਿਕਲਣਾ।